ਤੇ ਸਭ ਤੋਂ ਪਹਿਲਾਂ ਜਿਹੜਾ ਫੈਡਰੇਸ਼ਨ ਦਾ ਮੈਨੂੰ ਅੱਜ ਵੀ ਯਾਦ ਹੈ ਕਿ ਐਕਸ਼ਨ ਸੀਗਾ ਕਿ ਸਾਰੇ ਰੇਲਵੇ ਸਟੇਸ਼ਨ ਆ ਜਿਹੜੇ ਫੂਕ ਦਿੱਤੇ ਜਾਣ ਔਰ ਉਹਨਾਂ ਨੂੰ ਅੱਗ ਲਾਈ। ਪਹਿਲਾ ਪਰਚਾ ਉੱਦਾਂ ਪੁਲਿਸ ਦੀ ਇੰਟੈਰੋਗੇਸ਼ਨ ਦੇ ਵਿੱਚ 10-10 ਦਿਨ ਤੱਕ 20-20 ਦਿਨ ਤੱਕ 88 ਦੇ ਵਿੱਚ ਮੈਂ 1.5 ਮਹੀਨਾ ਮਤਲਬ ਪੁਲਿਸ ਦੀ ਇੰਟੈਰੋਗੇਸ਼ਨ ਦੇ ਵਿੱਚ ਬੰਬੇ ਰਹਿ ਕੇ ਆ। ਕੁੱਟਮਾਰ ਵੀ ਹੁੰਦੀ ਸੀ? ਕੁੱਟਮਾਰ ਪੂਰੀ, ਮਤਲਬ ਇੰਟੈਰੋਗੇਸ਼ਨ ਪੂਰੀ ਹੋਣੀ ਜਿੱਦਾਂ ਦੂਸਰੇ ਦੀ ਕਰਦੇ ਆ, ਪਰ ਉਹਨੇ ਕੇਸ ਨਾ ਪਾਉਣਾ। ਮਤਲਬ ਕੇਸ ਉਹਨਾਂ ਨੇ ਇੰਟੈਰੋਗੇਸ਼ਨ ਕਰਕੇ ਤਸੱਲੀ ਕਰਕੇ ਉਹਨਾਂ ਨੇ ਰੱਖ ਲੈਣਾ। ਜਦੋਂ 10 ਦਿਨਾਂ ਬਾਅਦ ਠੀਕ ਠਾਕ ਹੋ ਗਏ, ਤੁਰਨ ਫਿਰਨ ਜੋਗੇ ਹੋ ਗਏ ਤੇ ਉਹਨਾਂ ਨੇ ਛੱਡ ਦੇਣਾ। ਬਸ 1989 ਦੇ ਵਿੱਚ ਮੈਨੂੰ ਅੰਮ੍ਰਿਤਸਰ ਦੇ ਵਿੱਚ 2 ਇੰਟੈਰੋਗੇਸ਼ਨ ਸੈਂਟਰ ਹੁੰਦੇ ਸੀਗੇ। ਇੱਕ ਮਾਲ ਮੰਡੀ ਇੰਟੈਰੋਗੇਸ਼ਨ ਸੈਂਟਰ ਸੀਗਾ, ਇੱਕ BR ਮਾਡਲ ਸਕੂਲ ਹੁੰਦਾ ਸੀ ਇੰਟੈਰੋਗੇਸ਼ਨ ਸੈਂਟਰ। ਇੰਟੈਰੋਗੇਸ਼ਨ 'ਚ ਮੇਰੀ ਲੱਤ ਉਹਨਾਂ ਨੇ ਤੋੜ ਦਿੱਤੀ ਮਤਲਬ BR ਮਾਡਲ ਸਕੂਲ ਦੇ ਵਿੱਚ। ਇੰਟੈਰੋਗੇਸ਼ਨ ਸੈਂਟਰ ਦੇ ਵਿੱਚ ਇਹ ਹੋਇਆ ਕਿ ਮਤਲਬ ਮੇਰੇ ਸਾਹਮਣੇ ਇੱਕ ਮੁੰਡਾ ਗਰਮੇਜ ਸੀਗਾ, ਉਹਦੀ ਮਦਰ ਨੂੰ ਫੜ ਕੇ ਲਿਆਂਦਾ ਸੀਗਾ ਅਤੇ ਉਹਨਾਂ ਨੇ ਮਤਲਬ ਇਹ ਮਦਰ ਨੂੰ ਨੰਗਿਆਂ ਕਰ ਦਿੱਤਾ, ਉਹਨਾਂ ਨੇ ਅਲਫ ਨੰਗੇ ਕਰ ਦਿੱਤਾ ਅਤੇ ਗਰਮੇਜ ਨੂੰ ਕੁੱਟਦੇ ਹੋਏ ਕਹਿਣ ਵੀ ਤੂੰ ਅੱਖਾਂ ਖੋਲ੍ਹ ਕੇ ਆਪਣੀ ਮਾਤਾ ਨੂੰ ਦੇਖ। 25 ਸਾਲ ਬਾਅਦ 4 ਬੰਦੇ ਆਪਸ ਦੇ ਵਿੱਚ ਇਕੱਠੇ ਹੋਏ। ਮਤਲਬ 25 ਸਾਲ ਅਸੀਂ, ਮੈਂ, ਮੇਰੀ ਵਾਈਫ, ਮੇਰੀ ਬੇਟੀ ਅਤੇ ਬੇਟਾ, ਅਸੀਂ 4 ਜਣੇ ਇੱਕ ਥੱਲੇ ਛੱਤ ਦੇ ਥੱਲੇ ਕਦੀ ਇਕੱਠੇ ਨਹੀਂ। ਵੀ ਤੁਹਾਡੇ ਤਜਰਬੇ ਤੋਂ ਮੈਨੂੰ ਇਹ ਲੱਗ ਰਿਹਾ ਹੈ ਕਿ ਸਰੀਰਕ ਤਸ਼ੱਦਦ ਜਿਹੜਾ ਆ ਉਹ ਛੋਟੀ ਗੱਲ ਹੁੰਦੀ ਆ, ਜਿਹੜਾ ਮਾਨਸਿਕ ਤਸ਼ੱਦਦ ਆ ਉਹ ਜ਼ਿਆਦਾ ਉਹ ਵੱਡੀ ਗੱਲ ਆ। ਜਿਹੜਾ ਅਸਲੀ ਮਤਲਬ ਸਿੱਖ ਹੈ, ਜਿਹੜੀ ਗੱਲ ਸਮਝ ਆਈ ਹੈ ਮਤਲਬ 1984 ਤੋਂ ਬਾਅਦ, ਵੀ ਸ਼ਹਾਦਤ ਤੋਂ ਬਾਅਦ ਹੀ ਮਤਲਬ ਸਿੱਖ ਹੈ ਪੂਰਾ ਕੰਪਲੀਟ ਹੁੰਦਾ ਇਸ ਗੱਲ ਦਾ। ਔਰ ਸੰਤ ਜਰਨੈਲ ਸਿੰਘ ਢਾਲਦਾ ਪਿੰਡ ਵਾਲੇ ਵੀ ਸ਼ਹਾਦਤ ਤੋਂ ਬਾਅਦ ਹੀ ਕੰਪਲੀਟ ਹੋਏ ਆ। ਔਰ ਉਸ ਤੋਂ ਬਾਅਦ ਇਹ ਜਿਹੜੀਆਂ ਸਾਡੀਆਂ ਮਹਿਫਲਾਂ ਦਾ ਰੁੱਖ ਸੀਗਾ ਉਹ ਇਹ ਹੋ ਗਿਆ ਕਿ ਮਤਲਬ ਕਿਵੇਂ ਕਿਸ ਤਰੀਕੇ ਦੇ ਨਾਲ ਮਤਲਬ ਜਿਹੜਾ ਸਾਨੂੰ ਆਪਣੀ ਕੌਮ ਦਾ ਜਿਹੜਾ ਜੋ ਕੌਮ ਦੇ ਅਣਖ ਦੇ ਉੱਤੇ ਜੋ ਵਾਰ ਹੋਇਆ ਇਹਦਾ ਬਦਲਾ ਕਿਵੇਂ ਸਾਨੂੰ ਲੈਣਾ। ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਹਿੰਦੁਸਤਾਨ ਦੇ ਇਹ ਜਿਹੜੇ ਲੀਡਰ ਨੇ ਉਹਨਾਂ ਨੂੰ ਜ਼ਰੂਰ ਸਿਖਾਉਣਾ ਕਿ ਸਿੱਖ ਕੌਮ ਦੇ ਉੱਤੇ ਉਹਨਾਂ ਦੀ ਅਣਖ ਤੇ ਗੈਰਤ ਤੇ ਕੀਤੇ ਹਮਲੇ ਦਾ ਮਤਲਬ ਕਿਸ ਤਰੀਕੇ ਨਾਲ ਮੁੱਲ ਹੈ ਜਿਹੜਾ ਦੇਣਾ ਪੈਂਦਾ ਹੈ। ਸੋ ਇਹੀ ਸਾਡੇ ਮਨ ਦੇ ਵਿੱਚ ਸੀਗੀ ਔਰ ਉੱਧਰ ਨੂੰ ਅਸੀਂ ਤੁਰ ਪਏ ਸਾਰੇ ਜਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦਾ ਮਹੀਨਾ ਪੰਜਾਬ ਵਿੱਚ ਬਹੁਤ ਕੁਝ ਬਦਲ ਗਿਆ, ਖਾਸ ਕਰਕੇ ਸਿੱਖ ਕੌਮ ਲਈ। ਜਦੋਂ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਤਾਂ ਉਸ ਪੀੜ ਨੂੰ ਸ਼ਬਦਾਂ ਦਾ ਰੂਪ ਦਿੰਦਿਆਂ ਲਹਿੰਦੇ ਪੰਜਾਬ ਤੋਂ ਅਫਜ਼ਲ ਅਹਿਸਾਨ ਰੰਧਾਵਾ ਨੇ ਲਿਖਿਆ, ਅੱਜ ਤਪਦੀ ਭੱਠੀ ਬਣ ਗਿਆ ਮੇਰਾ ਸਗਲੇ ਵਾਲਾ ਪੈਰ, ਅੱਜ ਵੈਰੀਆਂ ਕੱਢ ਵਿਖਾਲਿਆ ਹਾਏ 5 ਸਦੀਆਂ ਦਾ ਵੈਰ। ਤੇ ਇਹ ਪੀੜ ਸਿਰਫ ਅਫਜ਼ਲ ਅਹਿਸਾਨ ਰੰਧਾਵਾ ਦੀ ਨਹੀਂ, ਇਹ ਪੀੜ ਸਮੁੱਚੀ ਸਿੱਖ ਕੌਮ ਦੀ ਸੀ। ਇਹ ਪੀੜ ਹਰ ਉਸ ਵਿਅਕਤੀ ਦੀ ਸੀ ਜਿਹੜਾ ਗੁਰੂ ਨਾਨਕ ਦੇ ਦਰਬਾਰ ਨਾਲ ਜੁੜਿਆ ਹੋਇਆ ਸੀ। ਤੇ ਇਸ ਹਮਲੇ ਨੇ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਹਵਾ ਚਲਾਈ ਕਿ 18ਵੀਂ ਸਦੀ ਦਾ ਇਤਿਹਾਸ ਜਦੋਂ ਇਹ ਸੁਣੀਦਾ ਸੀ ਕਿ ਜਿਹੜੇ ਸਿੱਖ ਨੌਜਵਾਨ ਨੇ ਉਹ ਅਣਖ ਹੱਕਾਂ ਦੇ ਸੰਘਰਸ਼ ਖਾਤਰ ਉਹ ਘੋੜਿਆਂ ਦੀਆਂ ਕਾਠੀਆਂ 'ਤੇ ਰਹਿਣਾ ਉਹਨਾਂ ਨੇ ਪ੍ਰਵਾਨ ਕਰ ਲਿਆ ਸੀ। ਅਤੇ ਉਹ ਸਮਾਂ ਇੱਕ ਵਾਰ ਪੰਜਾਬ ਵਿੱਚ ਫੇਰ ਪਰਤ ਆਇਆ, ਜਦੋਂ ਪੰਜਾਬ ਦੇ ਉਹ ਨੌਜਵਾਨ, ਜਿਨ੍ਹਾਂ ਦੇ ਵਿੱਚ ਉਹ ਨੌਜਵਾਨ ਵੀ ਸ਼ਾਮਲ ਸੀ ਜਿਨ੍ਹਾਂ ਦੇ ਮਾਂ ਪਿਓ ਚੰਗੇ ਸਰਕਾਰੀ ਅਹੁਦਿਆਂ 'ਤੇ ਸੀ, ਚੰਗੇ ਖਾਂਦੇ ਪੀਂਦੇ ਘਰਾਂ ਦੇ ਮੁੰਡੇ ਸੀ, ਚੰਗੇ ਕਾਲਜਾਂ 'ਚ ਪੜ੍ਹਦੇ ਸੀ, ਅਤੇ ਆਪਣਾ ਸਾਰਾ ਭਵਿੱਖ ਦਾਅ 'ਤੇ ਲਾ ਕੇ ਅਤੇ ਇਹਨਾਂ ਮੁੰਡਿਆਂ ਨੇ ਆਪਣੇ ਘਰ ਛੱਡ ਦਿੱਤੇ ਅਤੇ ਕੌਮੀ ਸੰਘਰਸ਼ ਦਾ ਰਾਹ ਚੁਣਿਆ। ਅਤੇ ਅੱਜ ਅਸੀਂ ਜਿਸ ਸ਼ਖਸ ਨਾਲ ਤੁਹਾਡੀ ਗੱਲਬਾਤ ਕਰਵਾਉਣ ਜਾ ਰਹੇ ਹਾਂ, ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਉਹ ਨੇ ਸਰਦਾਰ ਹਰਪਾਲ ਸਿੰਘ ਚੀਮਾ। ਸਰਦਾਰ ਹਰਪਾਲ ਸਿੰਘ ਚੀਮਾ ਫਤਿਹਗੜ੍ਹ ਸਾਹਿਬ ਨੇੜੇ ਇੱਕ ਪਿੰਡ ਦੇ ਨਾਲ ਸੰਬੰਧ ਰੱਖਦੇ ਨੇ ਅਤੇ ਹਰਪਾਲ ਸਿੰਘ ਚੀਮਾ ਦੇ ਪਿਤਾ ਜੀ ਉਸ ਸਮੇਂ PCS ਆਫਿਸਰ ਸੀ ਅਤੇ ਚੰਗਾ ਪਰਿਵਾਰ ਸੀ, ਆਪ ਵੀ ਵਕਾਲਤ ਕਰਦੇ ਸੀ ਅਤੇ ਨਾਲ ਆਪਣਾ ਬਿਜ਼ਨਸ ਵੀ ਚਲਾਉਂਦੇ ਸੀ। ਪਰ ਦਰਬਾਰ ਸਾਹਿਬ ਦੇ ਹਮਲੇ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਉਹ ਸਾਰੀ ਐਸ਼ ਆਰਾਮ ਵਾਲੀ ਜ਼ਿੰਦਗੀ ਛੱਡ ਕੇ ਜਿਹੜਾ ਕੌਮੀ ਸੰਘਰਸ਼ ਦਾ ਰਾਹ ਸਰਦਾਰ ਹਰਪਾਲ ਸਿੰਘ ਚੀਮਾ ਨੇ ਚੁਣਿਆ, ਅੱਜ ਵੀ ਉਸ ਰਾਹ 'ਤੇ ਚੱਲ ਰਹੇ ਨੇ। ਭਾਵੇਂ ਇਸ ਰਾਹ ਦੇ ਵਿੱਚ ਚੱਲਦਿਆਂ ਉਹਨਾਂ ਦੇ ਸੈਂਕੜੇ ਦੋਸਤ ਮਿੱਤਰ ਸੱਜਣ ਸ਼ਹਾਦਤਾਂ ਦਾ ਜਾਮ ਪੀ ਗਏ, ਪਰ ਉਹ ਸਾਰੀ ਵਿਥਿਆ, ਉਹ ਸਾਰੀ ਕਹਾਣੀ
ਅੱਜ ਅਸੀਂ ਸਰਦਾਰ ਹਰਪਾਲ ਸਿੰਘ ਚੀਮਾ ਤੋਂ ਸੁਣਾਂਗੇ ਕਿ ਕਿਵੇਂ ਉਹ ਇਸ ਸੰਘਰਸ਼ ਦਾ ਹਿੱਸਾ ਬਣੇ ਤੇ ਕਿਵੇਂ ਅੱਜ ਤੱਕ ਉਹ ਇਸ ਸੰਘਰਸ਼ ਨੂੰ ਕਰ ਰਹੇ ਨੇ। ਸਰਦਾਰ ਹਰਪਾਲ ਸਿੰਘ ਚੀਮਾ ਅੱਜ ਪੰਜਾਬ ਦੇ ਵਿੱਚ ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਡੈਮੋਕ੍ਰੈਟਿਕ ਤਰੀਕੇ ਨਾਲ ਸੰਘਰਸ਼ ਕਰ ਰਹੀ ਜਥੇਬੰਦੀ ਦਲ ਖਾਲਸਾ ਦੇ ਪ੍ਰਧਾਨ ਨੇ। ਸਰਦਾਰ ਹਰਪਾਲ ਸਿੰਘ ਚੀਮਾ ਨੇ ਭਾਰਤ ਦੀਆਂ ਜੇਲ੍ਹਾਂ ਵਿੱਚ ਲੰਮਾ ਸਮਾਂ ਕੱਟਿਆ, ਅਮਰੀਕਾ ਦੀਆਂ ਜੇਲ੍ਹਾਂ ਵਿੱਚ ਲੰਮਾ ਸਮਾਂ ਕੱਟਿਆ, ਬੜੇ ਤਸ਼ੱਦਦ ਸਹੇ, ਪਰ ਅੱਜ ਵੀ ਉਹ ਕੌਮੀ ਸੰਘਰਸ਼ ਦੇ ਨਾਲ ਡਟੇ ਹੋਏ ਨੇ ਤੇ ਅਸੀਂ ਉਹਨਾਂ ਦਾ ਆਪਣੇ ਚੈਨਲ ਤੇ ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ ਕਹਿੰਦੇ ਹਾਂ। ਸਰਦਾਰ ਹਰਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਟੀਵੀ ਤੇ ਫੂਡ ਦੇ ਜਿੰਨੇ ਵੀ ਬਾਤ ਕਰਨ ਵਾਲੇ ਸਰੋਤੇ ਨੇ ਸਾਰਿਆਂ ਨੂੰ ਸਲਾਮ ਜੀ। ਤੇ ਸਰਦਾਰ ਹਰਪਾਲ ਸਿੰਘ ਜੀ, ਗੱਲਬਾਤ ਇੱਥੇ ਹੀ ਸ਼ੁਰੂ ਕਰਦੇ ਹਾਂ ਕਿ ਚੰਗਾ ਪਰਿਵਾਰ ਸੀ, ਐਸ਼ੋ ਆਰਾਮ ਦੀ ਜ਼ਿੰਦਗੀ ਸੀ, ਤੇ ਇਹੋ ਜਿਹਾ ਕੀ ਦਿਮਾਗ 'ਚ ਆਇਆ, ਕੀ ਸੋਚਿਆ ਕਿ ਉਹ ਸਾਰਾ ਕੁਝ ਐਸ਼ੋ ਆਰਾਮ ਛੱਡ ਕੇ ਤੇ ਇਹ ਕੰਡਿਆਂ ਦੇ ਰਾਹ ਤੇ ਤੁਰ ਪਏ, ਕੌਮੀ ਸੰਘਰਸ਼ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ? 1984 ਤੋਂ ਪਹਿਲਾਂ ਕੋਈ ਵੀ ਜ਼ਿੰਦਗੀ ਦੇ ਵਿੱਚ ਇੱਦਾਂ ਦੀ ਗੱਲ ਨਹੀਂ ਸੀ ਕਿ ਸਪੈਸ਼ਲ ਅਸੀਂ ਕੋਈ ਸਿੱਖਾਂ ਦੇ ਕਿਸੇ ਇਤਿਹਾਸ ਨਾਲ ਅਸੀਂ ਜੁੜੇ ਹੋਏ ਸੀ ਜਾਂ ਉਹਦੀ ਸਿਧਾਂਤ ਨਾਲ ਜੁੜੇ ਹੋਏ ਸੀਗੇ। ਅਸੀਂ ਇੱਕ ਆਮ ਸਟੂਡੈਂਟ ਸੀਗੇ। ਪਹਿਲਾਂ ਕਾਲਜ ਦੇ ਵਿੱਚ ਤਾਂ ਫਤਿਹਗੜ੍ਹ ਸਾਹਿਬ ਤੋਂ BA ਕੀਤੀ ਹੈ, ਮਾਤਾ ਗੁਜਰੀ ਕਾਲਜ ਤੋਂ, ਔਰ ਉਸ ਤੋਂ ਬਾਅਦ ਖਾਲਸਾ ਕਾਲਜ ਗੰਗਾਨਗਰ ਤੋਂ ਲਾਅ ਕੀਤਾ, LLB ਕੀਤੀ ਹੈ। ਅਤੇ ਉਸ ਤੋਂ ਬਾਅਦ ਆਣ ਕੇ ਮੈਂ ਪ੍ਰੈਕਟਿਸ ਪਹਿਲਾਂ ਸ਼ੁਰੂ ਕੀਤੀ 1982 ਦੇ ਵਿੱਚ। ਉਦੋਂ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਨਹੀਂ ਸੀ ਹੁੰਦਾ, ਬਸੀ ਪਠਾਣਾ ਜਿਹੜਾ ਇਹ ਸਬ ਡਿਵੀਜ਼ਨ ਹੁੰਦੀ ਸੀ ਪਟਿਆਲਾ ਜ਼ਿਲ੍ਹੇ ਦੀ, ਔਰ ਕੋਰਟਸ ਜਿਹੜੀਆਂ ਨੇ ਇੱਥੇ ਸੀਗੀਆਂ। ਇੱਥੇ ਅਸੀਂ ਸ਼ੁਰੂ ਕੀਤੀ ਪ੍ਰੈਕਟਿਸ। ਅਤੇ ਮੇਰਾ ਇੱਕ ਦੋਸਤ ਸੀ ਜਿਹੜਾ ਕਾਲਜ ਦੇ ਟਾਈਮ ਇੰਗਲੈਂਡ ਚਲੇ ਗਿਆ ਸੀ, ਉਹ ਇੰਗਲੈਂਡ ਤੋਂ ਵਾਪਸ ਆਇਆ। ਉਹਦੇ ਨਾਲ ਅਸੀਂ ਇੱਕ ਛੋਟਾ ਜਿਹਾ ਬਿਜ਼ਨਸ, ਜਿਹੜਾ ਕਿ ਕਾਰਬੋਰੇਟਡ ਬੋਰਡ ਹੁੰਦਾ, ਇੱਕ ਪੈਕਿੰਗ ਦੇ ਵਿੱਚ ਮਟੀਰੀਅਲ ਕੰਮ ਆਉਂਦਾ, ਉਹਦੀ ਅਸੀਂ ਫੈਕਟਰੀ ਰਾਜਪੁਰੇ ਲਾਈ ਸੀਗੀ। ਔਰ ਇਹ ਦੋਨੇ ਕੰਮ ਸੀਗੇ। ਮੈਂ ਪ੍ਰੈਕਟਿਸ ਕਰਦਾ ਸੀ, ਉਹ ਫੈਕਟਰੀ ਵੱਲ ਵੀ ਧਿਆਨ ਰੱਖਦਾ ਸੀ, ਔਰ ਮੈਂ ਕਦੇ ਕਦੇ ਮੈਂ ਵੀ ਫੈਕਟਰੀ ਹੈ ਜਿਹੜੀ ਉਹ ਜਾ ਆਉਂਦਾ ਸੀਗਾ। ਸੋ ਇਹ ਇੱਕ ਆਮ ਜ਼ਿੰਦਗੀ ਸੀ ਸਾਡੀ ਇੱਦਾਂ ਦੀ। ਔਰ ਸ਼ਾਮ ਦੀ ਮਹਿਫਲ ਹੁੰਦੀ ਸੀਗੀ ਯਾਰਾਂ ਦੋਸਤਾਂ ਦੀ, ਅਤੇ ਦਿਨ ਦਿਹਾੜੇ ਆਪਣੇ ਜਿਹੜੇ ਕੰਮ ਕਰਦੇ ਰਹਿਣਾ। ਸਗੋਂ ਅੱਜ ਬੜੀ ਸ਼ਰਮ ਆਉਂਦੀ ਹੈ ਕਿ ਸਗੋਂ ਸੰਤਾਂ ਨੂੰ ਜਾਂ ਸੰਤਾਂ ਦੇ ਜੋ ਚੱਲਣ ਵਾਲੇ ਲੋਕ ਸੀਗੇ, ਕਿਉਂਕਿ ਅਸੀਂ ਸ਼ਾਮ ਨੂੰ ਪੀ ਕੇ ਦਾਰੂ ਅਤੇ 10-10 12-12 ਵਜੇ ਘਰ ਜਾਣਾ, ਪੁਲਿਸ ਨੇ ਤੰਗ ਕਰਨਾ, ਉਹਨਾਂ ਨੇ ਚੈੱਕ ਕਰਨੇ, ਕਾਗਜ਼ ਪੱਤਰ ਮੋਟਰਸਾਈਕਲਾਂ ਦੇ, ਕਾਰਾਂ ਦੇ, ਜੀਪਾਂ ਦੇ ਹੋਣੇ ਨਾ, ਅਤੇ ਫਿਰ ਇਹਨਾਂ ਨੂੰ ਕਹਿਣਾ ਕਿ ਇਹਨਾਂ ਲੋਕਾਂ ਨੇ ਮਤਲਬ ਪੰਜਾਬ ਦਾ ਮਾਹੌਲ ਹੈ ਜਿਹੜਾ ਖਰਾਬ ਕੀਤਾ ਹੋਇਆ, ਤਾਂ ਕਿ ਸਾਨੂੰ ਮਤਲਬ ਇੱਦਾਂ ਦੀਆਂ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸ਼ਾਮ ਨੂੰ, ਰਾਤ ਨੂੰ। ਸੋ ਕੋਈ ਸਿੱਖਾਂ ਦੇ ਨਾਲ ਜਾਂ ਸਿੱਖੀ ਦੇ ਨਾਲ ਕੋਈ ਵਾਸਤਾ ਵਾਲੀ ਵਾਸਤਾ ਵਾਲੀ ਗੱਲ ਨਹੀਂ ਸੀ ਹੁੰਦੀ ਹੈਗੀ। ਵੈਸੇ ਮੈਂ ਵਾਲ ਕਦੇ ਜ਼ਿੰਦਗੀ ਦੇ ਵਿੱਚ ਨਹੀਂ ਕਟਾਏ, ਪਰ ਮੈਂ ਦਾੜ੍ਹੀ ਕਟਾਉਂਦਾ ਰਿਹਾ ਮਤਲਬ। ਸੋ ਪਰ 1984 ਦੇ ਵਿੱਚ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀਗਾ, ਸਮੂਥ ਜ਼ਿੰਦਗੀ ਚੱਲ ਰਹੀ ਸੀ, ਅਤੇ 1984 ਦੀ ਇਹ ਜੂਨ 84 ਦੀ ਘਟਨਾ, ਸਾਕਾ ਦਰਬਾਰ ਸਾਹਿਬ, ਹਿੰਦੁਸਤਾਨ ਦੀ ਸਰਕਾਰ ਦਾ ਦਰਬਾਰ ਸਾਹਿਬ ਦੇ ਉੱਤੇ ਹਮਲਾ, ਅਤੇ 1984 ਦੇ ਵਿੱਚ ਹੀ ਨਵੰਬਰ ਦੇ ਵਿੱਚ ਬੇਅੰਤ ਸਿੰਘ ਸਤਵੰਤ ਸਿੰਘ ਉਹਨਾਂ ਨੇ ਇੰਦਰਾ ਗਾਂਧੀ ਦਾ ਸੌਦਾ ਲਾਇਆ। ਔਰ ਉਸ ਸੌਦੇ ਤੋਂ ਬਾਅਦ ਜੋ ਮਤਲਬ ਸਿੱਖਾਂ ਨੇ ਉਸ ਦੁੱਖ ਨੂੰ ਸਹਿਆ, ਸਾਰੇ ਕਾਨਪੁਰ, ਬੋਕਾਰੋ, ਦਿੱਲੀ ਦੇ ਵਿੱਚ ਮਤਲਬ ਹਿੰਦੁਸਤਾਨ ਦੇ ਗੁੰਡਿਆਂ ਨੇ ਮਤਲਬ ਇਕੱਠੇ ਹੋ ਕੇ ਸਿੱਖਾਂ ਨੂੰ, ਬੇਕਸੂਰ ਸਿੱਖਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਕਤਲ ਕੀਤਾ। ਉਹਨਾਂ ਦੇ ਟਾਇਰ ਪਾਏ, ਜਿਉਂਦੇ ਅੱਗ ਲਾਈ, ਉਹਨਾਂ ਨੂੰ ਨਾਲਿਆਂ ਦੇ ਵਿੱਚ ਸੁੱਟ ਦਿੱਤਾ ਗਿਆ, ਗੱਡੀਆਂ ਦੇ ਵਿੱਚ ਉਹਨਾਂ ਨੂੰ ਫੂਕ ਦਿੱਤਾ ਗਿਆ ਜਿਉਂਦਿਆਂ ਨੂੰ। ਸੋ ਇਹ ਜਿਹੜੀਆਂ ਦੋ ਘਟਨਾਵਾਂ ਸੀਗੀਆਂ, ਇਹਨੇ ਸਾਰੀ ਜ਼ਿੰਦਗੀ ਤਰਜ਼ੇ ਬਦਲ ਦਿੱਤੀ। ਔਰ ਉਸ ਤੋਂ ਬਾਅਦ ਇਹ ਜਿਹੜੀਆਂ ਸਾਡੀਆਂ ਮਹਿਫਲਾਂ ਦਾ ਰੁੱਖ ਸੀਗਾ, ਉਹ ਇਹ ਹੋ ਗਿਆ ਕਿ ਮਤਲਬ ਕਿਵੇਂ, ਕਿਸ ਤਰੀਕੇ ਦੇ ਨਾਲ ਮਤਲਬ ਜਿਹੜਾ ਸਾਨੂੰ ਆਪਣੀ ਕੌਮ ਦਾ ਜਿਹੜਾ ਜੋ ਕੌਮ ਦੇ ਅਣਖ ਦੇ ਉੱਤੇ ਜੋ ਵਾਰ ਹੋਇਆ ਹੈ, ਇਹਦਾ ਬਦਲਾ ਕਿਵੇਂ ਸਾਨੂੰ ਲੈਣਾ ਚਾਹੀਦਾ। ਅਤੇ ਇਸ ਲੜਾਈ ਦੇ ਵਿੱਚ ਸਭ ਤੋਂ ਪਹਿਲਾਂ ਇਹ ਫੈਸਲਾ ਕੀਤਾ ਗਿਆ ਕਿ ਸਾਨੂੰ ਸਭ ਤੋਂ ਪਹਿਲਾਂ ਜਿਹੜੀ ਸਾਡੀ ਸ਼ਰਾਬ ਹੈ ਇਹ ਛੱਡਣੀ ਚਾਹੀਦੀ ਹੈ ਸਾਨੂੰ ਪੀਣੀ। ਔਰ ਜੋ ਸੰਤ ਕਹਿੰਦੇ ਹੁੰਦੇ ਸੀਗੇ, ਜੋ ਕਰਕੇ ਗਏ ਨੇ, ਜਿਸ ਤਰੀਕੇ ਨਾਲ ਉਹ ਕਹਿੰਦੇ ਸੀ ਵੀ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਹੈ ਜਿਹੜੀ ਬਿਤਾਉਣੀ ਚਾਹੀਦੀ ਹੈ, ਇਹ ਸਿੱਖੀ ਹੈ, ਔਰ ਸਿੱਖ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਉਸ ਤਰ੍ਹਾਂ ਦੇ ਸਾਨੂੰ ਸਿੱਖ ਬਣਨਾ ਚਾਹੀਦਾ। ਅਤੇ ਫਿਰ ਅਸੀਂ ਸਭ ਤੋਂ ਪਹਿਲਾਂ ਤਾਂ ਸਾਡਾ ਇਹ ਸਾਨੂੰ ਕਰਨਾ ਚਾਹੀਦਾ, ਉਸ ਤੋਂ ਬਾਅਦ ਫਿਰ ਸੋਚਿਆ ਜਾਏਗਾ ਕਿ ਅੱਗੇ ਕੀ ਕਰਨਾ। ਔਰ ਉਹੀ ਗੱਲ ਅਸੀਂ ਸਭ ਤੋਂ ਪਹਿਲਾਂ ਸ਼ਰਾਬ ਨੂੰ ਛੱਡਿਆ, ਔਰ ਉਸ ਤੋਂ ਬਾਅਦ ਮਤਲਬ ਸਾਰੇ ਅਸੀਂ ਯਾਰ ਦੋਸਤ ਹੈ ਜਿਹੜੇ
ਉਹ ਕੁਦਰਤੀ ਉਹ ਇਕੱਠੇ ਹੁੰਦੇ ਗਏ ਜਿਹੜੇ ਕਿ ਇਸ ਪਾਸੇ ਲੱਗੇ ਹੋਏ ਸੀਗੇ। ਇਹ ਵੀ ਕਿ ਨਹੀਂ ਕਿ ਸਾਰੇ ਯਾਰ ਦੋਸਤ ਲੱਗੇ ਆ, ਕੁਝ ਲੋਕ ਕੋਈ ਯਾਰ ਦੋਸਤ ਤੋਂ ਪੜ੍ਹ ਕੇ ਕੋਈ ਪੁਲਿਸ 'ਚ ਭਰਤੀ ਹੋ ਗਏ, ਚੰਗੇ ਅਹੁਦਿਆਂ 'ਤੇ ਚਲੇ ਗਏ, ਕੁਝ ਹੋਰ ਮਹਿਕਮਿਆਂ 'ਚ ਚਲੇ ਗਏ, ਕੋਈ ਜੇਲ੍ਹਾਂ ਦੇ ਮਹਿਕਮੇ 'ਚ ਚਲੇ ਗਿਆ, ਕੋਈ ਸਿਵਲ ਸਰਵਿਸ ਦੇ ਵਿੱਚ ਚਲੇ ਗਏ ਮੁੰਡੇ। ਉਹ ਸਾਰੇ ਦੋਸਤ ਆ, ਦੋਸਤ ਤੱਕ ਰਹੇ ਆ, ਹੁਣ ਤੱਕ ਰਹੇ ਆ, ਹੁਣ ਵੀ ਉਹ ਦੋਸਤ ਹੈ। ਉਹ ਵੀ ਜਿਹੜਾ ਪਾਸਾ ਆ ਉਹ ਛੱਡਿਆ ਨਹੀਂ, ਪਰ ਆਪਣੀ ਜ਼ਿੰਦਗੀ ਦੀ ਜਿਹੜੀ ਸਾਰਾ ਤਾਜ਼ੇ ਜ਼ਿੰਦਗੀ ਆ ਉਹ ਸਿਰਫ ਇਸ ਪਾਸੇ ਲਾਈ ਆ ਤੇ ਇਸ ਪਾਸੇ ਇਹ ਕੰਮ ਕੀਤਾ ਹੈ। ਮਤਲਬ ਜਿਹੜੀਆਂ ਉਹ ਮਹਿਫਲਾਂ ਲੱਗਦੀਆਂ ਸੀ ਜਿਹਦੇ ਤੇ ਇਕੱਠੇ ਹੁੰਦੇ ਸੀ, ਉਹਦੇ 'ਚ ਕੁਝ ਬੰਦਿਆਂ ਨੇ ਕੋਈ ਰਾਹ ਚੁਣ ਲਿਆ, ਕੁਝ ਨੇ ਕੋਈ ਚੁਣ ਲਿਆ, ਪਰ ਕਿੰਨੇ ਕੁ ਜਿਹੜੇ ਨੌਜਵਾਨ ਸੀ ਉਹ ਜਿਹੜੇ ਜਿਨ੍ਹਾਂ ਨੇ ਇਹ ਕੌਮੀ ਸੰਘਰਸ਼ ਦਾ ਤੁਹਾਡੇ ਨਾਲ ਫੈਸਲਾ ਕੀਤਾ ਕਿ ਕੌਮੀ ਸੰਘਰਸ਼ ਦਾ ਹਿੱਸਾ ਬਣੇ? ਜਿਹੜੇ ਜਿੰਨੇ ਦਲਜੀਤ ਸਿੰਘ ਬਿੱਟੂ ਹੋਣੀ, ਕੁੱਕੀ, ਸੁੱਖੀ, ਚਰਨਜੀਤ ਚੰਨੀ ਹੋਣੀ, ਇਹ ਸਾਰੇ ਯਾਰ ਦੋਸਤ ਆ ਜਿਹੜੇ ਇਸੇ ਰਸਤੇ ਦੇ ਸੀਗੇ, ਪਾਂਧੀ ਬਣੇ। ਉਸ ਤੋਂ ਬਾਅਦ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਕੌਮ ਦਾ ਜਿਹੜਾ ਕੌਮ ਦੀ ਇਹਨਾਂ ਨੇ ਗੈਰਤ ਤੇ ਅਣਖ ਤੇ ਹਮਲਾ ਕੀਤਾ, ਉਹਦਾ ਜਿਹੜਾ ਬਦਲਾ ਆ ਉਹ ਲੈਣਾ ਚਾਹੀਦਾ। ਸਾਨੂੰ ਭਵਿੱਖ ਨਾਲ ਕੋਈ ਮਤਲਬ ਨਹੀਂ ਸੀ ਉਦੋਂ, ਭਵਿੱਖ ਦੇ ਵਿੱਚ ਕੀ ਹੋਊਗਾ, ਭਵਿੱਖ ਕੀ ਹੋਣਾ ਚਾਹੀਦਾ। ਸਾਡੇ ਦਿਮਾਗ ਦੇ ਵਿੱਚ ਮਤਲਬ ਇੱਕੋ ਹੀ ਗੱਲ ਹੁੰਦੀ ਸੀ ਦਿਮਾਗ ਦੇ ਵਿੱਚ, ਕੋਈ ਬਦਲਾ ਲੈਣਾ ਬਸ। ਸਾਨੂੰ ਇਹ ਨਾਲ ਕੋਈ ਮਤਲਬ ਨਹੀਂ ਹੈਗਾ ਕੋਈ ਭਵਿੱਖ 'ਚ ਕੀ ਹੋਊਗਾ ਕੀ ਨਹੀਂ ਹੋਊਗਾ, ਬਾਅਦ 'ਚ ਦੇਖੀ ਜਾਊਗੀ। ਪਰ ਅਸੀਂ ਇਹਨਾਂ ਨੂੰ ਇੱਕ ਵਾਰੀ ਜਿਹੜਾ ਸਬਕ ਹੈ ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਹਿੰਦੁਸਤਾਨ ਦੇ ਇਹ ਜਿਹੜੇ ਲੀਡਰ ਨੇ ਉਹਨਾਂ ਨੂੰ ਜ਼ਰੂਰ ਸਿਖਾਉਣਾ ਕਿ ਸਿੱਖ ਕੌਮ ਦੇ ਉੱਤੇ ਉਹਨਾਂ ਦੀ ਅਣਖ ਤੇ ਗੈਰਤ ਤੇ ਕੀਤੇ ਹਮਲੇ ਦਾ ਮਤਲਬ ਕਿਸ ਤਰੀਕੇ ਨਾਲ ਮੁੱਲ ਹੈ ਜਿਹੜਾ ਦੇਣਾ ਪੈਂਦਾ ਹੈ। ਸੋ ਇਹੀ ਸਾਡੇ ਮਨ ਦੇ ਵਿੱਚ ਸੀਗੀ ਔਰ ਉੱਧਰ ਨੂੰ ਅਸੀਂ ਤੁਰ ਪਏ ਸਾਰੇ ਜਣੇ। ਤੇ ਫਿਰ ਜਿਹੜਾ ਉਹ ਸਫ਼ਰ ਸ਼ੁਰੂ ਹੋਇਆ, ਜਦੋਂ ਇਹ ਫੈਸਲਾ ਹੋ ਗਿਆ ਕਿ ਬਦਲਾ ਲੈਣਾ, ਤੇ ਫਿਰ ਕੀ ਅੱਗੇ ਪਲੈਨਿੰਗ ਜਾਂ ਕੀ ਕੁਛ ਤਾਂ ਘੜਿਆ ਹੋਊਗਾ ਬੈਠ ਕੇ ਵੀ? ਦੇਖੋ, ਮੈਂ ਪ੍ਰੈਕਟਿਸ ਕਰਦਾ ਸੀਗਾ ਉਸ ਸਮੇਂ ਦੇ ਉੱਤੇ। ਫੈਡਰੇਸ਼ਨ ਉਸ ਸਮੇਂ ਦੇ ਉੱਤੇ ਕਾਫੀ ਚੜ੍ਹਦੀ ਕਲਾ ਦੇ ਵਿੱਚ ਸੀਗੀ। ਨੌਜਵਾਨ ਮੁੰਡੇ ਆ ਜਿਹੜੇ ਉਹ ਫੈਡਰੇਸ਼ਨ ਦੇ ਵਿੱਚ ਭਰਤੀ ਹੋ ਰਹੇ ਸੀਗੇ ਹੈਂ, ਔਰ ਇਹਨਾਂ ਛੋਟੀਆਂ ਜਿਹੜੀਆਂ ਇਹਨਾਂ ਦੀਆਂ ਇੱਥੇ ਆਲੇ ਦੁਆਲੇ ਵਾਰਦਾਤਾਂ ਹੁੰਦੀਆਂ ਸੀਗੀਆਂ ਜਾਂ ਫੈਡਰੇਸ਼ਨ ਦੇ ਸਟੇਸ਼ਨ ਫੂਕ ਦਿੱਤੇ। 1984 ਦੇ ਵਿੱਚ ਜਦੋਂ ਇਹ ਬਲੂ ਸਟਾਰ ਆਪਰੇਸ਼ਨ ਮਸਜਿਦ ਨੂੰ ਕਹਿੰਦੇ ਆਪਾਂ ਹੋਇਆ ਇਹ ਦਵਾਸਾ ਦਾ ਸਾਕਾ, ਤੇ ਸਭ ਤੋਂ ਪਹਿਲਾਂ ਜਿਹੜਾ ਫੈਡਰੇਸ਼ਨ ਦਾ ਮੈਨੂੰ ਅੱਜ ਵੀ ਯਾਦ ਹੈ ਕਿ ਐਕਸ਼ਨ ਸੀਗਾ ਕਿ ਸਾਰੇ ਰੇਲਵੇ ਸਟੇਸ਼ਨ ਆ ਜਿਹੜੇ ਫੂਕ ਦਿੱਤੇ ਜਾਣ ਔਰ ਉਹਨਾਂ ਨੂੰ ਅੱਗ ਲਾਈ। ਔਰ ਉਸ ਅੱਗ ਦੇ ਵਿੱਚ ਕੀ ਹੋਇਆ ਕਿ ਮਤਲਬ ਪੁਲਿਸ ਹੈ ਜਿਹੜੇ ਉਸ ਇਲਾਕੇ ਦੇ ਮੁੰਡੇ, ਨੌਜਵਾਨ ਮੁੰਡੇ ਸੀ, ਸਿੱਖ ਸੀ, ਜਿਨ੍ਹਾਂ ਨੇ ਦਾੜੀਆਂ ਰੱਖੀਆਂ ਹੁੰਦੀਆਂ ਸੀਗੀਆਂ, ਕੇਸਰੀ ਪੱਗਾਂ ਬੰਨੀਆਂ ਹੁੰਦੀਆਂ ਸੀਗੀਆਂ, ਗਾਤਰੇ ਪਾਏ ਹੁੰਦੇ ਸੀ, ਉਹਨਾਂ ਨੂੰ ਫੜ ਕੇ ਉਹ ਕੇਸ ਹੈ ਜਿਹੜੇ ਉਹ ਉਹਨਾਂ ਦੇ ਉੱਤੇ ਪਾ ਦਿੱਤੇ ਜਾਂਦੇ ਸੀ। ਔਰ ਅਸੀਂ ਕੋਰਟ ਦੇ ਵਿੱਚ ਸੀਗੇ ਉਦੋਂ ਕੋਰਟ ਦੇ ਵਿੱਚ ਕੋਈ ਵੀ ਵਕੀਲ ਹੈ ਜਿਹੜਾ ਪੁਲਿਸ ਤੋਂ ਡਰਦਾ ਹੋਇਆ ਮਤਲਬ ਇਹਨਾਂ ਕੇਸਾਂ ਦੇ ਵਿੱਚ ਜਾਂਦਾ ਨਹੀਂ ਸੀ ਹੁੰਦਾ, ਪੇਸ਼ ਨਹੀਂ ਸੀ ਹੁੰਦਾ। ਅਸੀਂ ਨਵੇਂ ਆਏ ਸੀਗੇ, ਨਾ ਸਾਨੂੰ ਪ੍ਰੈਕਟਿਸ ਦਾ ਇੰਨਾ ਕੁਝ ਪਤਾ ਸੀਗਾ, ਪਰ ਸਾਡੇ ਮਨ ਦੇ ਵਿੱਚ ਇਹ ਜ਼ਰੂਰ ਚਾਅ ਸੀਗਾ ਵੀ ਅਸੀਂ ਇਹਨਾਂ ਦੇ ਨਾਲ ਪੇਸ਼ ਹੋਣਾ। ਅਤੇ ਅਸੀਂ ਜਦੋਂ ਉਹਨਾਂ ਨੇ ਜਾ ਕੇ ਉਹਨਾਂ ਨੇ ਪੁਲਿਸ ਨੇ ਪੇਸ਼ ਕਰਨਾ, ਉਹਨਾਂ ਨੇ ਕਹਿਣਾ ਵਕੀਲ ਇਹਨਾਂ ਦਾ ਕਿਹੜਾ, ਅਤੇ ਅਸੀਂ ਖੜ੍ਹੇ ਹੋ ਜਾਣਾ ਜੀ ਅਸੀਂ ਇਹਨਾਂ ਦੇ ਵਕੀਲ ਹਾਂ ਮਤਲਬ ਇਸ ਗੱਲ ਦੇ ਲਈ। ਔਰ ਉਹਨਾਂ ਦੀ ਜ਼ਮਾਨਤ ਦੇ ਲਈ ਜਿਹੜਾ ਕਰਨੀ, ਜ਼ਮਾਨਤ ਦੇ ਲਈ ਵੀ ਇਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ। ਇਹਨਾਂ ਨੂੰ ਪੁਲਿਸ ਨੇ ਮਾਰਿਆ, ਮਤਲਬ ਜਦੋਂ 2-4 ਕੇਸਾਂ ਦੇ ਵਿੱਚ ਇੱਦਾਂ ਲੜੇ ਤਾਂ ਸਾਡਾ ਜਿਹੜਾ ਹੌਸਲਾ ਵੱਧ ਗਿਆ। ਔਰ ਇਹ ਲੜਾਈ ਹੈ ਜਿਹੜੀ ਇਹ ਜਿਉਂ ਲੜਦੇ ਰਹੇ ਤਿਉਂ ਪੁਲਿਸ ਦੇ ਨਾਲ ਸਾਡਾ ਜਿਹੜਾ ਬੈਰ ਹੈ ਮਤਲਬ ਉਹ ਵੱਧਦਾ ਗਿਆ, ਕਿਉਂਕਿ ਉਸ ਸਮੇਂ ਦੇ ਉੱਤੇ ਕੋਈ ਵੀ ਹੋਰ ਵਕੀਲ ਨਹੀਂ ਸੀ ਹੁੰਦਾ ਸਾਡੇ ਇਲਾਕੇ ਦੇ ਵਿੱਚ ਇੱਦਾਂ ਦਾ ਜਿਹੜਾ ਇਹ ਕੇਸ ਲੜਦਾ ਹੁੰਦਾ ਸੀਗਾ। ਅਸੀਂ 1-2 ਮੁੰਡੇ ਹੋਰ ਸੀਗੇ ਮੇਰੇ ਨਾਲ ਹੀ ਜਿਹੜੇ ਕਰਕੇ ਆਏ ਸੀਗੇ, ਉਹ ਸੀਗੇ ਜਿਹੜੇ ਅਸੀਂ ਪੇਸ਼ ਹੁੰਦੇ ਸੀਗੇ। ਸੋ ਇਸ ਦੇ ਨਾਲ ਸਾਡੀ ਪੁਲਿਸ ਦੇ ਨਾਲ ਜਿਹੜੀ ਲੜਾਈ ਹੈ ਉਹ ਵੱਧਦੀ ਰਹੀ। ਔਰ ਉਸ ਲੜਾਈ ਵਧਣ ਦੇ ਨਾਲ ਪੁਲਿਸ ਨੇ ਜਿੱਥੇ ਕਿਤੇ ਵੀ ਕੋਈ ਕੇਸ ਹੋਣਾ, ਬਾਹਰ ਦੇ ਵਿੱਚ ਕੋਈ ਪਤਾ ਲੱਗਣਾ ਅਤੇ ਇਹਨਾਂ ਦੀ ਅੱਖਿਆ ਕਾਊਂਟ ਕਰਦਾ, ਉਹਨਾਂ ਨੇ ਪੁਲਿਸ ਨੇ ਜਾ ਕੇ ਉਹਨਾਂ ਨੇ ਇੰਟੈਰੋਗੇਸ਼ਨ ਦੇ ਵਿੱਚ ਉਹਨਾਂ ਨੇ ਕਹਿ ਦੇਣਾ ਵੀ ਸਾਡੇ ਵਕੀਲ ਵੀ ਉਹ ਨੇ, ਪੈਸੇ ਵੀ ਸਾਨੂੰ ਉਹੀ ਦਿੰਦੇ ਨੇ ਖਰਚਣ ਦੇ ਲਈ। ਅਤੇ ਇਸ ਦੇ ਨਾਲ ਸਾਡੀ ਵੀ ਇਨਵੋਲਵਮੈਂਟ ਉਹਨਾਂ ਨੇ ਨਾਲ ਸ਼ੋਅ ਕਰਨੀ ਹੋਈ, ਜਿੱਥੇ ਦੇਖਿਆ ਵੀ ਇਹਨਾਂ ਨੂੰ ਫੜਨਾ, ਸਾਨੂੰ ਵੀ ਨਾਲ ਫੜਨਾ ਸ਼ੁਰੂ ਕਰ ਦਿੱਤਾ ਇਸ ਗੱਲ ਦੇ ਲਈ ਕਿ ਇਹ ਨੌਜਵਾਨਾਂ ਨੂੰ ਇੰਸਟੀਗੇਟ ਕਰਦੇ ਨੇ, ਉਹਨਾਂ ਨੂੰ ਪ੍ਰੋਪੋਗੇਟ ਕਰਦੇ ਨੇ, ਉਹਨਾਂ ਨੂੰ ਪੈਸੇ ਦਿੰਦੇ ਨੇ ਔਰ ਉਹ ਇਹਨਾਂ ਤੋਂ ਪੈਸੇ ਲੈ ਕੇ ਜਿਹੜੇ ਆਪਣਾ ਪੋਸਟਰ ਲਾਉਣ ਦਾ, ਫੈਡਰੇਸ਼ਨ ਦੀਆਂ ਹੋਰ ਕਾਰਵਾਈਆਂ ਜਿਹੜੀਆਂ ਹੁੰਦੀਆਂ ਸੀਗੀਆਂ ਜ਼ਿਲ੍ਹੇ ਦੇ ਵਿੱਚ ਕਰਨ ਦਾ ਮਤਲਬ ਕੰਮ, ਕਿਤੇ ਮੀਟਿੰਗਾਂ ਕਰਨ ਦਾ ਕੰਮ, ਤਾਂ ਪੈਸੇ ਨਹੀਂ ਹੋਣੇ ਉਹਨਾਂ ਕੋਲ, ਉਹਨਾਂ ਨੇ ਸਾਤੋਂ ਲੈ ਜਾਣੇ ਮਤਲਬ ਬੱਸਾਂ ਦੇ ਉੱਤੇ ਜਾਣ ਦੇ ਕਿਰਾਏ। ਔਰ ਇੰਨੀਆਂ ਛੋਟੀਆਂ ਗੱਲਾਂ ਦੇ ਉੱਤੇ ਮਤਲਬ ਪੁਲਿਸ ਨੇ ਸਾਡੀ ਵੀ ਇਨਵੋਲਵਮੈਂਟ ਸ਼ੋਅ ਕਰ ਲਈ। ਔਰ ਉਸ ਇਨਵੋਲਵਮੈਂਟ ਸ਼ੋਅ ਕਰਦੇ ਹੀ ਅਸੀਂ ਇਸ ਮੂਵਮੈਂਟ ਦੇ ਨਾਲ ਪੱਕੇ ਤੌਰ ਦੇ ਉੱਤੇ ਜੁੜ ਗਏ। ਔਰ ਪੱਕੇ ਤੌਰ 'ਤੇ ਜੁੜਨ 'ਤੇ ਫਿਰ ਸਫ਼ਰ ਹੈ ਜਿਹੜਾ ਅਰੈਸਟ ਦਾ ਸ਼ੁਰੂ ਹੋ ਗਿਆ ਸਾਲ ਤੋਂ ਬਾਅਦ। ਕਦੋਂ ਹੋਈ ਫਿਰ ਪਹਿਲੀ ਅਰੈਸਟ? ਪਹਿਲੀ ਅਰੈਸਟ ਮੇਰੀ 1989 ਦੇ ਵਿੱਚ ਹੋਈ ਸੀ। ਪਹਿਲੀ ਅਰੈਸਟ ਮੇਰੀ
ਉਸ ਤੋਂ ਬਾਅਦ ਜਿਹਦੇ 'ਤੇ ਮੇਰੇ 'ਤੇ ਪਰਚਾ ਦਰਜ ਹੋਇਆ। ਨਹੀਂ ਤਾਂ ਛੋਟੀਆਂ ਅਰੈਸਟਾਂ ਬਹੁਤ ਹੋਈਆਂ ਨੇ 87 ਤੇ 88 'ਚ। ਫਾਦਰ ਵੱਡੇ ਆਫਿਸਰ ਸੀਗੇ, ਮਤਲਬ ਕਈ ਵਾਰੀ ਉਹਨਾਂ ਨੇ ਮੈਨੂੰ ਚਰਨਜੀਤ ਚੰਨੀ ਦੇ ਸੰਬੰਧ ਵਿੱਚ, ਇਹਨਾਂ ਦੇ ਕੁੱਕੀ ਸੁੱਖੀ ਉਹਨਾਂ ਦੇ ਸੰਬੰਧ ਵਿੱਚ, ਇੱਕ ਮਹੇਸ਼ਿੰਦਰ ਮੁੰਡਾ ਹੁੰਦਾ ਸੀਗਾ ਚਰਨਜੀਤ ਚੰਨੀ, ਉਹਨਾਂ ਦੇ ਸੰਬੰਧ ਵਿੱਚ ਕਈ ਵਾਰੀ ਉਹਨਾਂ ਨੇ ਫੜ ਕੇ ਲੈ ਜਾਣਾ। ਅਤੇ ਫਾਦਰ ਵੱਡੇ ਆਫਿਸਰ ਹੋਣ ਕਰਕੇ ਇਹ ਸਟਾਸ਼ਡੂ ਲਿਆਉਂਦੇ ਹੁੰਦੇ ਸੀਗੇ ਅਤੇ ਬਚ ਜਾਣਾ, ਮਤਲਬ ਇਸ ਗੱਲ ਤੋਂ ਪਰਚਾ ਦਰਜ ਨਹੀਂ ਹੋਇਆ। ਪਰ ਪਹਿਲਾ ਪਰਚਾ ਉੱਦਾਂ ਪੁਲਿਸ ਦੀ ਇੰਟੈਰੋਗੇਸ਼ਨ ਦੇ ਵਿੱਚ 10-10 ਦਿਨ ਤੱਕ, 20-20 ਦਿਨ ਤੱਕ, 88 ਦੇ ਵਿੱਚ ਮੈਂ 1.5 ਮਹੀਨਾ ਮਤਲਬ ਪੁਲਿਸ ਦੀ ਇੰਟੈਰੋਗੇਸ਼ਨ ਦੇ ਵਿੱਚ ਬੰਬੇ ਰਹਿ ਕੇ ਆਇਆ, ਮਤਲਬ ਬੰਬੇ ਤੱਕ ਵੀ, ਕਿਉਂਕਿ ਬੰਬੇ ਇੱਕ ਫਲੈਟ ਲਿਆ ਹੋਇਆ ਸੀਗਾ। ਉਹ ਫਲੈਟ ਹੈ ਜਿਹੜਾ ਇਹਨਾਂ ਨੂੰ ਮੇਰੇ ਚਾਚਾ ਜੀ ਨੇ ਲੈ ਕੇ ਦਿੱਤਾ। ਇਹ ਉੱਥੋਂ ਭੱਜ ਆਏ, ਪੁਲਿਸ ਜਦੋਂ ਰੇਡ ਕੀਤੀ ਤੇ ਉਹਨਾਂ ਦੇ ਚਾਚਾ ਜੀ ਨੇ ਫੜ ਲਿਆ, ਚਾਚਾ ਨੇ ਮੈਨੂੰ ਫੜ ਲਿਆ। ਕੁੱਕੀ ਸੁੱਖੀ ਹੋਣੀ ਇਹ ਉੱਥੇ ਰਹਿੰਦੇ, ਇਹ ਤੁਹਾਡੇ ਦੋਸਤ ਉੱਥੇ ਰਹਿੰਦੇ, ਇਹ ਦੋਸਤ ਉੱਤੇ ਰਹਿੰਦੇ ਹੁੰਦੇ ਸੀਗੇ। ਪੁਲਿਸ ਨੇ ਰੇਡ ਪਈ ਤੇ ਉੱਥੋਂ ਆ ਗਏ ਤੇ ਉਹਨਾਂ ਨੇ ਇੰਟੈਰੋਗੇਸ਼ਨ ਸ਼ੁਰੂ ਕਰਤੀ, ਇਨਵੈਸਟੀਗੇਸ਼ਨ, ਕਿ ਪਤਾ ਕੀਤਾ ਜਾਵੇ ਵੀ ਫਲੈਟ ਲੈ ਕੇ ਕਿਹਨੇ ਦਿੱਤਾ। ਉਹ ਚਾਚਾ ਜੀ ਤੱਕ ਪਹੁੰਚਿਆ ਗੱਲ, ਚਾਚਾ ਜੀ ਤੋਂ ਮੇਰੇ ਤੱਕ ਪਹੁੰਚੀ ਔਰ ਮੈਨੂੰ ਫੜ ਕੇ ਲੈ ਗਏ ਇੱਥੋਂ। ਔਰ ਮੈਂ 1.5 ਮਹੀਨਾ ਉੱਥੇ ਮਤਲਬ ਰਿਹਾ, ਪਰ ਮੈਂ ਕੋਈ ਨਹੀਂ ਗੱਲ ਮੰਨਿਆ। ਮੈਂ ਕਿਹਾ ਵੀ ਲੈ ਕੇ ਜ਼ਰੂਰ ਦਿੱਤਾ ਮੈਂ, ਪਰ ਮੈਂ ਕਦੀ ਆਇਆ ਨਹੀਂ ਉਹਨਾਂ ਦੇ ਕੋਲ। ਔਰ ਇਸ ਕਰਕੇ ਮੈਂ 1.5 ਮਹੀਨੇ ਦੀ ਮਤਲਬ ਇੰਟੈਰੋਗੇਸ਼ਨ ਉੱਥੇ ਝੱਲਿਆ, ਪਰ ਮੇਰੇ ਤੇ ਕੇਸ ਨਹੀਂ ਕੋਈ ਨਾ ਪਾਇਆ। ਕੇਸ ਨਹੀਂ ਹੁੰਦਾ ਜੀ, ਮਤਲਬ ਇਲੀਗਲ ਡਿਟੈਂਸ਼ਨ 'ਚ ਰੱਖਿਆ ਗਿਆ, ਇਲੀਗਲ ਡਿਟੈਂਸ਼ਨ ਦੇ ਵਿੱਚ। ਤੇ ਕੁੱਟਮਾਰ ਵੀ ਹੁੰਦੀ ਸੀ? ਕੁੱਟਮਾਰ ਪੂਰੀ, ਮਤਲਬ ਇੰਟੈਰੋਗੇਸ਼ਨ ਪੂਰੀ ਹੋਣੀ ਜਿੱਦਾਂ ਦੂਸਰੇ ਦੀ ਕਰਦੇ ਆ, ਪਰ ਉਹਨੇ ਕੇਸ ਨਾ ਪਾਉਣਾ। ਮਤਲਬ ਕੇਸ ਉਹਨਾਂ ਨੇ ਇੰਟੈਰੋਗੇਸ਼ਨ ਕਰਕੇ ਤਸੱਲੀ ਕਰਕੇ ਉਹਨਾਂ ਨੇ ਰੱਖ ਲੈਣਾ। ਜਦੋਂ 10 ਦਿਨਾਂ ਬਾਅਦ ਠੀਕ ਠਾਕ ਹੋ ਗਏ, ਤੁਰਨ ਫਿਰਨ ਜੋਗੇ ਹੋ ਗਏ, ਤੇ ਉਹਨਾਂ ਨੇ ਛੱਡ ਦੇਣਾ ਬਸ। ਤੇ ਚਲੋ ਮੈਂ ਪਹਿਲਾਂ ਤਸ਼ੱਦਦ ਦੀ ਗੱਲ ਕਰਦਾ ਕਿ ਇਹ ਆਪਾਂ ਸੁਣਦੇ ਹਾਂ ਕਿ ਉਸ ਟਾਈਮ ਪੁਲਿਸ ਨੇ ਬੜੇ ਜਿਹੜੇ ਸਿੰਘ ਸੀ ਉਹ ਤਸ਼ੱਦਦ ਕਰਕੇ ਵੀ ਕਤਲ ਕੀਤੇ, ਕੀਤੇ। ਤਾਂ ਤੁਸੀਂ ਵੀ ਤਸ਼ੱਦਦ 'ਚ ਲੈ ਕੇ ਕਿਹੋ ਜਿਹਾ ਤਸ਼ੱਦਦ ਦੇ ਪੁਲਿਸ ਉਸ ਟਾਈਮ ਸਿੰਘਾਂ ਤੇ ਜਿਹੜੇ ਨੌਜਵਾਨ ਸੀ ਉਹਨਾਂ ਤੇ ਕਰਦੇ ਹੁੰਦੇ ਸੀ, ਜਾਂ ਤੁਹਾਡੇ ਨਾਲ ਕਿਹੋ ਜਿਹਾ ਤਸ਼ੱਦਦ ਹੋਇਆ? ਦੇਖੋ, ਜਿਹੜੀ ਮੈਂ ਤਸ਼ੱਦਦ ਦੀ ਤੁਹਾਨੂੰ ਗੱਲ ਦੱਸਦਾ, 1989 ਦੇ ਵਿੱਚ ਮੈਨੂੰ ਅੰਮ੍ਰਿਤਸਰ ਦੇ ਵਿੱਚ 2 ਇੰਟੈਰੋਗੇਸ਼ਨ ਸੈਂਟਰ ਹੁੰਦੇ ਸੀਗੇ। ਇੱਕ ਮਾਲ ਮੰਡੀ ਇੰਟੈਰੋਗੇਸ਼ਨ ਸੈਂਟਰ ਸੀਗਾ, ਇੱਕ BR ਮਾਡਲ ਸਕੂਲ ਹੁੰਦਾ ਸੀ ਇੰਟੈਰੋਗੇਸ਼ਨ ਸੈਂਟਰ। ਸਾਨੂੰ ਇੱਥੋਂ ਮੈਨੂੰ ਘਰੋਂ ਫੜ ਕੇ ਲੈ ਕੇ ਗਏ, ਕੁਛ ਨੌਜਵਾਨ ਸੀਗੇ, ਉਹ ਇੱਥੇ ਆਏ, ਮੇਰੇ ਕੋਲ ਰਹੇ। ਅਤੇ ਉਹ ਜਦੋਂ ਵਾਪਸ ਗਏ ਤਾਂ ਉਹਨਾਂ 'ਚੋਂ ਇੱਕ ਅੱਧਾ ਬੰਦਾ ਫੜਿਆ ਗਿਆ ਅਤੇ ਉਹਨਾਂ ਨੇ ਦੱਸ ਦਿੱਤਾ ਵੀ ਸਮਾਨ ਪਿਆ ਉੱਥੇ ਪਿਆ ਸੀ, ਉੱਥੇ ਰੱਖ ਕੇ ਆਏ ਹਾਂ। ਮਤਲਬ ਉਸ ਸਮਾਨ ਦੇ ਜ਼ਰੀਏ ਮਤਲਬ ਮੈਨੂੰ ਵੀ ਉਹਨਾਂ ਨੇ ਫੜ ਲਿਆ। ਮੇਰੀ ਲੱਤ ਉਸ ਇੰਟੈਰੋਗੇਸ਼ਨ 'ਚ ਮੇਰੀ ਲੱਤ ਉਹਨਾਂ ਨੇ ਤੋੜ ਦਿੱਤੀ, ਮਤਲਬ BR ਮਾਡਲ ਸਕੂਲ ਦੇ ਵਿੱਚ। ਔਰ ਇੱਕ ਦੂਜਾ ਜਿਹੜਾ ਵਾਕਿਆ, ਤੀਜਾ, ਜਿਹੜੇ 2 ਤਾਂ ਵਾਕਿਆ ਉਹਨੇ ਨਾ ਵੀ ਮੈਨੂੰ ਅੱਜ ਤੱਕ ਜੋੜੀ ਰੱਖਿਆ ਇਸ ਮੂਵਮੈਂਟ ਦੇ ਨਾਲ। ਤੀਜਾ ਵਾਕਿਆ ਜਿਹੜਾ ਇੰਟੈਰੋਗੇਸ਼ਨ ਸੈਂਟਰ ਦੇ ਵਿੱਚ ਇਹ ਹੋਇਆ ਕਿ ਮਤਲਬ ਮੇਰੇ ਸਾਹਮਣੇ ਇੱਕ ਮੁੰਡਾ ਗੁਰਮੇਜ ਸੀਗਾ, ਉਹਦੀ ਮਦਰ ਨੂੰ ਫੜ ਕੇ ਲਿਆਂਦਾ ਸੀਗਾ ਅਤੇ ਉਹਨਾਂ ਨੇ ਮਤਲਬ ਇਹ ਮਦਰ ਨੂੰ ਨੰਗਿਆਂ ਕਰ ਦਿੱਤਾ, ਉਹਨਾਂ ਨੇ ਅਲਫ ਨੰਗੇ ਕਰ ਦਿੱਤਾ ਅਤੇ ਗੁਰਮੇਜ ਨੂੰ ਕੁੱਟਦੇ ਹੋਏ ਕਹਿਣ ਵੀ ਤੂੰ ਅੱਖਾਂ ਖੋਲ੍ਹ ਕੇ ਆਪਣੀ ਮਾਤਾ ਨੂੰ ਦੇਖ, ਮਤਲਬ ਆਪਣੀ ਮਾਤਾ ਵੱਲ ਦੇਖ, ਔਰ ਸਾਨੂੰ ਅਸਾਲਟਾਂ ਦੱਸ ਕਿੱਥੇ ਰੱਖੀਆਂ ਨੇ। ਉਹਨੇ ਗਾਲਾਂ ਕੱਢੀਆਂ ਬਹੁਤ, ਮਤਲਬ, ਔਰ ਇੰਨੀਆਂ ਕੁ ਉਹਨੇ ਗਾਲ ਮਤਲਬ ਬਾਈ ਜਿਉਂ ਉਹਨੂੰ ਕੁੱਟੀ ਜਾਂਦੀ ਸੀ, ਉਹ ਗਾਲਾਂ ਕੱਢੀ ਜਾਂਦਾ ਸੀਗਾ, ਪਰ ਉਸ ਬੰਦੇ ਨੇ ਅੱਖਾਂ ਨਹੀਂ ਖੋਲ੍ਹੀਆਂ। ਕਈ ਵਾਰੀ ਮਤਲਬ ਇੱਦਾਂ ਦੀ ਤੁਹਾਡੇ ਸਾਹਮਣੇ ਜਿਹੜੀ ਇੰਟੈਰੋਗੇਸ਼ਨ ਹੋਣੀ, ਤੁਹਾਡਾ ਵੀ ਹੌਸਲਾ ਜਿਹੜਾ ਨਾ ਉਹ ਪੂਰਾ ਬੁਲੰਦ ਕਰ ਦਿੰਦੀ ਸੀ। ਅਸੀਂ ਸਮਝਦੇ ਸੀ ਵੀ ਕੁੱਟ ਖਾਣੀ ਕਿਹੜੀ ਗੱਲ ਆ ਯਾਰ, ਦੇਖੋ ਬੰਦੇ ਨਾਲ ਕੀ ਹੋ ਰਿਹਾ, ਮਤਲਬ ਸਾਨੂੰ ਤਾਂ ਕੁੱਟ ਹੀ ਪੈ ਰਹੀ ਹੈ, ਲੱਤ ਹੀ ਤੋੜੀ ਗਈ ਆ, ਪਾੜਿਆ ਗਿਆ ਹੈ। ਇਸ ਬੰਦੇ ਨੂੰ ਲਿਆ ਕੇ ਦੀ ਮਾਤਾ ਨੂੰ ਮਤਲਬ ਨੰਗਿਆਂ ਕਰਕੇ ਦੇ ਸਾਹਮਣੇ ਖੜਾ ਕਰ ਦਿੱਤਾ। ਉਹ ਜ਼ਿੰਦਗੀ ਦਾ ਜਿਹੜਾ ਮਤਲਬ ਸੀਨ ਹੈ ਅੱਜ ਵੀ ਮਤਲਬ ਮੇਰੇ ਜ਼ਿਹਨ ਦੇ ਵਿੱਚ ਹੈ। ਅਤੇ ਇਸ ਸੀਨ ਨੇ ਮਤਲਬ ਵੀ ਇੱਥੋਂ ਤੱਕ ਇਹਨਾਂ ਦੇ ਲੋਕ ਨੇ ਜਿਹੜੇ, ਜਾਂ ਇਹਨਾਂ ਦੇ ਜਿਹੜੇ ਆਫਿਸਰ ਹੈ ਇਸ ਗੌਰਮੈਂਟ ਦੇ, ਉਹਨਾਂ ਨੇ ਇੱਥੋਂ ਤੱਕ ਮਤਲਬ ਬੁਰਾ ਕੀਤਾ, ਜਿਹੜਾ ਕਿ ਅਣਮਨੁੱਖੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਅਣਮਨੁੱਖੀ ਤਸ਼ੱਦਦ ਹੈ। ਇਹ ਅਣਮਨੁੱਖੀ ਤਸ਼ੱਦਦ ਮਤਲਬ ਜਦੋਂ ਕਿ ਆਪਾਂ ਇੱਦਾਂ ਦਾ ਕੰਮ ਕਰਦੇ ਹਾਂ ਕਿ ਨੌਜਵਾਨ ਭੈਣ ਨੂੰ ਭਰਾ ਦੇ ਸਾਹਮਣੇ ਨੰਗਿਆਂ ਨਿਰਵਸਤਰ ਕਰ ਦਿੱਤਾ, ਮਾਤਾ ਨੂੰ ਨਿਰਵਸਤਰ ਕਰ ਦਿੱਤਾ। ਔਰ ਉਹ ਚੀਜ਼ ਹੈ ਜਿਹੜੀ ਅੱਜ ਵੀ ਮੈਨੂੰ ਮਤਲਬ ਮਨੁੱਖੀ ਅਧਿਕਾਰਾਂ ਦੇ ਨਾਲ ਜੋੜੀ ਰੱਖਦੀ ਹੈ। ਜਦੋਂ ਮੈਂ ਜੁੜਿਆ ਰਿਹਾ, ਅਮਰੀਕਾ ਮੈਂ ਚੱਲਿਆ ਹਾਂ, ਮੈਂ ਆਪਣੀ ਫੈਮਿਲੀ ਮੇਰੀ ਮਤਲਬ ਇਸ ਗੱਲ ਤੋਂ ਤਬਾਹ ਹੋ ਗਈ ਹੈ। ਮਤਲਬ ਮੇਰੀ ਫੈਮਿਲੀ ਦੇ ਵਿੱਚ ਮੈਂ, ਮੇਰੀ ਮਾਤਾ ਅਤੇ ਮੇਰੀ ਮਤਲਬ ਵਾਈਫ, ਮੇਰੇ ਇੱਕ ਬੇਟਾ ਅਤੇ ਬੇਟੀ, ਅਸੀਂ 4 ਜਣੇ ਹਾਂ ਮਤਲਬ ਆਪਣੀ ਫੈਮਿਲੀ ਦੇ, ਜਿਹੜੀ ਇਮੀਡੀਏਟ ਫੈਮਿਲੀ ਹੁੰਦੀ ਆ ਮਦਰ ਫਾਦਰ ਨੂੰ ਛੱਡ ਕੇ। ਅਸੀਂ 25 ਸਾਲ ਬਾਅਦ 4 ਬੰਦੇ ਆਪਸ ਦੇ ਵਿੱਚ ਇਕੱਠੇ ਹੋਏ, ਮਤਲਬ 25 ਸਾਲ ਅਸੀਂ, ਮੈਂ, ਮੇਰੀ ਵਾਈਫ, ਮੇਰੀ ਬੇਟੀ ਅਤੇ ਬੇਟਾ, ਅਸੀਂ 4 ਜਣੇ ਇੱਕ ਥੱਲੇ ਛੱਤ ਦੇ ਥੱਲੇ ਕਦੀ ਇਕੱਠੇ ਨਹੀਂ ਹੋਏ। ਮਤਲਬ
ਅੱਛਾ ਜੀ। क्योंकि मेरी वाइफ उधर चले गई, बेटा उधर पैदा होया, बेटी इधर रह गई और मैं उधर चले गया, बेटी उधर नहीं जा सकी। जो बेटी उधर ब्याह के गई, मैं इधर आ गया। तो मतलब असी सब तो पहला जो मेरी बेटी का ब्याह होया, उस ब्याह तो एक दिन पहला मतलब गुरु ग्रंथ साहब का प्रकाश सी घर दे विच। उस जो प्रकाश किया उस दिन मतलब असी, मैं, मेरी बेटी ते मेरा बेटा ते मेरी वाइफ है जी, ਅਸੀਂ ਚਾਰ ਇਕੱਠੇ ਹੋਏ ਹਾਂ। ਨਹੀਂ ਤਾਂ 25 ਸਾਲ ਅਸੀਂ ਆਪਸ ਦੇ ਵਿੱਚ ਇਕੱਠੇ ਨਹੀਂ ਹੋਏ। ਮਤਲਬ ਮਤਲਬ ਇਹ ਵੀ ਇਹ ਇੱਕ ਜਿਹੜਾ ਇਮੋਸ਼ਨਲ ਤਸ਼ੱਦਦ ਆ, ਇੱਕ ਬਹੁਤ ਵੱਡਾ ਬੰਦੇ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਤੁਸੀਂ ਗੱਲ ਕਰਦੇ ਹੋ, ਚਾਹੇ ਕਿਸੇ ਮਾਂ ਭੈਣ ਨੂੰ ਅਲਫਨੰਗਾ ਕਰਨਾ ਉਹਦੇ ਸਾਹਮਣੇ, ਜਾਂ ਇਸ ਤਰ੍ਹਾਂ ਰਹਿਣਾ 25 ਸਾਲ ਪਰਿਵਾਰ ਤੋਂ ਦੂਰ। ਤੇ ਵੀ ਤੁਹਾਡੇ ਤਜਰਬੇ ਤੋਂ ਮੈਨੂੰ ਇਹ ਲੱਗ ਰਿਹਾ ਹੈ ਕਿ ਸਰੀਰਕ ਤਸ਼ੱਦਦ ਜਿਹੜਾ ਆ ਉਹ ਛੋਟੀ ਗੱਲ ਹੁੰਦੀ ਆ, ਜਿਹੜਾ ਮਾਨਸਿਕ ਤਸ਼ੱਦਦ ਆ ਉਹ ਬਹੁਤ ਜ਼ਿਆਦਾ, ਵੱਡੀ ਗੱਲ, ਉਹ ਵੱਡੀ ਗੱਲ ਵੱਡੀ ਹੁੰਦੀ ਆ। ਗੱਲ ਹੈ। ਮਾਨਸਿਕ ਤਸ਼ੱਦਦ ਤਾਂ ਬੰਦੇ ਨੂੰ ਮਤਲਬ ਜੇ ਅਸਲੀ ਜਿਹੜੇ ਅੱਜ ਵੀ ਤੁਸੀਂ ਦੇਖਦੇ ਹੋ ਕਿ ਨੌਜਵਾਨ ਜਿਹੜੇ ਪਿੰਡਾਂ ਦੇ ਵਿੱਚ ਤੁਹਾਨੂੰ ਜਿਹੜੇ ਪੁਰਾਣੇ ਜਿਨ੍ਹਾਂ ਦੇ ਉੱਤੇ ਤਸ਼ੱਦਦ ਕੀਤੇ ਗਏ ਆ, ਉਹਨਾਂ ਦੀ ਜ਼ਿੰਦਗੀ ਜੇ ਤੁਸੀਂ ਦੇਖੋ ਜਾਂ ਉਹਨਾਂ ਨਾਲ ਤੁਸੀਂ ਗੱਲਬਾਤ ਕਰੋ ਤੇ ਤੁਹਾਨੂੰ ਇੱਦਾਂ ਲੱਗੂਗਾ ਕਿ ਇਹ ਸਹੀ ਨਹੀਂ ਹੈਗੇ। ਮਤਲਬ ਸਿਰਫ ਉਹਨਾਂ ਦਾ ਮਤਲਬ ਇਹੀ ਤੇ ਸਭ ਤੋਂ ਵੱਡਾ ਉਹਨਾਂ ਦੇ ਉੱਤੇ ਆ ਕਿ ਮਾਨਸਿਕ ਤੌਰ ਦੇ ਉੱਤੇ ਉਹ ਇੰਨੇ ਕਮਜ਼ੋਰ ਵਿਚਾਰੇ ਤਸ਼ੱਦਦ ਦੇ ਨਾਲ ਹੋ ਗਏ ਹੋਏ ਨੇ ਕਿ ਉਹ ਆਪਣੀ ਜ਼ਿੰਦਗੀ ਨੂੰ ਮਤਲਬ ਸਹੀ ਤਰੀਕੇ ਦੇ ਨਾਲ ਜਿਹੜੀ ਉਹ ਨਹੀਂ ਗੁਜ਼ਾਰ ਰਹੇ। ਤੇ ਫਿਰ ਉਹ ਤੋਂ ਬਾਅਦ ਇੱਥੇ ਤਸ਼ੱਦਦ ਹੋਏ ਤੁਹਾਡੇ ਨਾਲ? ਜਦੋਂ ਇਹ ਤਸ਼ੱਦਦ ਹੋਏ ਤੇ ਕੇਸ ਬਣ ਗਏ। ਸਭ ਤੋਂ ਪਹਿਲਾਂ 89 90 ਤੁਹਾਨੂੰ ਦੱਸਿਆ ਵੀ 89 'ਚ ਮੇਰੇ ਤੇ ਕੇਸ ਬਣਿਆ। ਉਹ ਕੇਸ ਬਣਿਆ ਉਹਦੇ ਤੇ 25 59 ਦੇ ਆਰਮਜ਼ ਐਕਟ ਦੇ ਕੇਸ ਪੈ ਗਏ। ਐਕਸਪਲੋਜ਼ਿਵ ਐਕਟ ਉਹਨਾਂ ਨੇ ਪਾਤਾ, ਟਾਟਾ ਲਾਤੀ, ਉਹਨਾਂ ਨੇ ਮੈਨੂੰ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਘੱਲ ਦਿੱਤਾ। ਇਹ ਅਸੀਂ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਘੱਲਣ ਤੋਂ ਬਾਅਦ ਜਦੋਂ ਮੈਂ ਬਾਹਰ ਨਿਕਲਿਆ 1 ਸਾਲ ਬਾਅਦ 90 ਦੇ ਵਿੱਚ 90 ਦੇ ਵਿੱਚ ਮੈਂ, ਮੇਰੇ ਮਦਰ ਫਾਦਰ ਨੇ ਮੈਨੂੰ ਬਹੁਤ ਹਾਲਾਤ ਬਾਹਰ ਬਹੁਤ ਖ਼ਰਾਬ ਹੋ ਚੁੱਕੇ ਸੀਗੇ। ਲੋਕ ਮਤਲਬ ਨੌਜਵਾਨ ਬੱਚੇ ਜਾਂ ਤਾਂ ਬਾਹਰ ਵਿਦੇਸ਼ਾਂ ਦੇ ਵਿੱਚ ਚਲੇ ਗਏ ਸੀਗੇ, ਜਾਂ ਇਹਨਾਂ ਨੇ ਮਾਰਨੇ ਇਸ ਤਰੀਕੇ ਦੇ ਨਾਲ ਸ਼ੁਰੂ ਕਰ ਦਿੱਤੇ ਸੀ ਵੀ ਜਿਹੜਾ ਬੱਚਾ ਵੀ ਇਹਨਾਂ ਨੇ ਨੌਜਵਾਨ ਲੜਕਾ ਫੜਿਆ ਉਹਨੂੰ ਮਤਲਬ ਕੇਸ ਪਾਉਣ ਦੀ ਬਜਾਏ ਇਹਨਾਂ ਨੇ ਸਿੱਧਾ ਹੀ ਉਹਦਾ ਮਤਲਬ ਇਨਕਾਊਂਟਰ ਹੈ ਜਿਹੜਾ ਫੇਕ ਇਨਕਾਊਂਟਰ ਕਰ ਦਿੱਤਾ। ਅਤੇ ਇਸ ਲੜਾਈ ਦੇ ਵਿੱਚ ਮਤਲਬ ਘਰਦਿਆਂ ਨੇ ਮੈਨੂੰ ਮਤਲਬ ਬਹੁਤ ਮਜਬੂਰ ਕਰ ਦਿੱਤਾ ਇਸ ਗੱਲ ਤੋਂ ਵੀ ਆਪਣਾ ਵੀ ਤੂੰ ਇੱਥੋਂ ਛੱਡ, ਇਹ ਛੱਡ ਕੇ ਤੂੰ ਬਾਹਰ ਚਲੇ ਜਾ, ਕੋਈ ਨਹੀਂ, ਸੰਘਰਸ਼ ਬਹੁਤ ਲੰਮਾ ਆ, ਇਹ ਲੰਬਾ ਸੰਘਰਸ਼ ਚੱਲਣਾ ਤੁਹਾਡਾ, ਇਹ ਜੋ ਵੀ ਹੈਗਾ ਚਲੀ ਜਾਓ, ਬਾਹਰ ਜਾ ਕੇ ਇਕੱਠੇ ਕਰੋ, ਇੱਥੇ ਇਕੱਠੇ ਹੋ ਜਾਓ, ਜਦੋਂ ਇੱਥੇ ਠੀਕ ਹੋ ਜਾਊਗਾ ਫਿਰ ਤੁਸੀਂ ਆਪਣਾ ਜਿਹੜਾ ਹਾਲਾਤ ਨੇ ਉਹ ਠੀਕ ਹੋ ਜਾਣਗੇ ਅਤੇ ਫਿਰ ਤੁਸੀਂ ਇੱਥੇ ਆ ਜਾਓ ਜੀ। ਮੈਂ ਜਦੋਂ ਮੈਨੂੰ 1989 'ਚ ਘਰੋਂ ਚੱਕ ਕੇ ਲੈ ਕੇ ਗਏ ਆ ਅਤੇ ਮੇਰੇ ਘਰ ਦੇ ਮੇਰੇ ਫਾਦਰ ਮੇਰੇ 'ਤੇ ਬਹੁਤ ਦੁਖੀ ਹੋ ਗਏ। ਮਤਲਬ ਜਦੋਂ ਮੈਂ ਵਾਪਸ ਆਇਆ ਮੇਰੇ ਘਰ ਦੇ ਵਿੱਚ ਮਤਲਬ ਮਦਰ ਫਾਦਰ ਦਾ ਬਹੁਤ ਦਬਾਅ ਪੈ ਗਿਆ ਔਰ ਉਹਨਾਂ ਨੇ ਕਿਹਾ ਕਿ ਸਾਡੇ ਘਰ ਦੇ ਵਿੱਚ ਕਦੇ ਜ਼ਿੰਦਗੀ 'ਚ ਪੁਲਿਸ ਨਹੀਂ ਸੀ ਆਈ ਅਤੇ ਜਿਸ ਦਿਨ ਦੇ ਤੁਸੀਂ ਇਸ ਕੰਮ ਕਰਨ ਲੱਗੇ ਹੋ ਉਸ ਦਿਨ ਦੀ ਪੁਲਿਸ ਹੈ ਜਿਹੜੀ ਉਹ ਸਾਡੇ ਘਰ ਦੇ ਵਿੱਚ ਐਂਟਰ ਹੋਈ ਆ। ਅਸੀਂ ਉਹ ਕਹਿੰਦੇ ਵੀ ਛੱਡ ਦਿਓ, ਇਹ ਤੁਹਾਡੇ ਤੋਂ ਪੂਰਾ ਨਹੀਂ ਹੋਣਾ ਕਾਰਜ। ਅਸੀਂ ਕਿਹਾ ਵੀ ਇਹ ਛੱਡਣਾ ਨਹੀਂ ਹੈ ਕਿਸੇ ਵੀ ਹਾਲ ਦੇ ਵਿੱਚ, ਅਸੀਂ ਤਾਂ ਹੁਣ ਜੋ ਸਾਡੀ ਜ਼ਿੰਦਗੀ ਇਹਦੇ ਨਾਲ ਹੀ ਬੀਤੇਗੀ। ਅਤੇ ਮੇਰੇ ਫਾਦਰ ਨੇ ਮੈਨੂੰ ਇੱਕ ਗੱਲ ਕਹੀ, ਉਹ ਕਹਿੰਦੇ ਵੀ ਠੀਕ ਹੈ, ਹੁਣ ਇੱਕ ਗੱਲ ਦਾ ਵਾਅਦਾ ਕਰ ਲਾ ਜ਼ਿੰਦਗੀ ਦੇ ਵਿੱਚ ਵੀ ਜੇ ਕੰਮ ਤੁਸੀਂ ਕਰਨਾ ਹੀ ਆ ਅਤੇ ਆਪਣੀ ਜ਼ਿੰਦਗੀ ਦੇ ਆਖਰੀ ਦਮ ਤੱਕ ਮਤਲਬ ਹੁਣ ਇੱਥੇ ਹੀ ਖੜ੍ਹੇ ਹੋਣਾ ਤੁਸੀਂ, ਇਸੇ ਹੀ ਖਾਲਿਸਤਾਨ ਦੇ ਲਈ, ਇਸੇ ਸਿਧਾਂਤ ਦੇ ਲਈ ਲੜਾਈ ਤੁਹਾਡੀ ਹੋਣੀ ਚਾਹੀਦੀ ਆ। ਔਰ ਮੇਰੇ ਫਾਦਰ ਦੇ ਨਾਲ ਕੀਤਾ ਹੋਇਆ ਵਾਅਦਾ, ਮੇਰੀ ਇਹ 3 ਇੰਸਟਾਂਸ ਜ਼ਿੰਦਗੀ ਦੇ ਮੈਨੂੰ ਅੱਜ ਤੱਕ ਵੀ ਮਤਲਬ ਲਿਆ ਕੇ ਇਸ ਹੀ ਸੰਘਰਸ਼ ਦੇ ਨਾਲ ਖੜ੍ਹਾ ਕੀਤਾ ਹੋਇਆ। ਔਰ ਜੋ ਵੀ ਮੇਰੇ ਤੋਂ ਹੋ ਰਿਹਾ ਹੁਣ ਤੱਕ ਇਸ ਸੰਘਰਸ਼ ਦੇ ਨਾਲ ਹੋ ਰਿਹਾ। 15 ਸਾਲ ਦੇ ਮੇਰੇ ਖਿਆਲ ਪੀਰੀਅਡ ਤੱਕ ਜੇਲ੍ਹਾਂ ਦੇ ਵਿੱਚ ਗੁਜ਼ਾਰ ਚੁੱਕੇ ਹਾਂ। 10 ਸਾਲ ਅਮਰੀਕਾ ਦੇ ਵਿੱਚ ਜੇਲ੍ਹ ਦੇ ਵਿੱਚ ਰਹੇ, ਮੁੜ ਕੇ ਇੱਧਰ 5 ਸਾਲ ਇੱਧਰ ਆਣ ਕੇ ਜੇਲ੍ਹ ਦੇ ਵਿੱਚ ਰਹਿੰਦੇ ਰਹੇ ਹਾਂ। ਪਹਿਲਾਂ ਜੇਲ੍ਹ ਦੇ ਵਿੱਚ ਰਹਿ ਕੇ ਗਏ, ਫਿਰ ਜੇਲ੍ਹ ਦੇ ਵਿੱਚ ਰਹਿ ਕੇ ਗਏ। ਸੋ ਆਲਮੋਸਟ ਟੋਟਲ 15 ਸਾਲ ਦੇ ਤਕਰੀਬਨ ਮਤਲਬ ਜਿਹੜਾ ਜੇਲ੍ਹ ਦੇ ਵਿੱਚ ਹੰਢਾਇਆ। ਸੋ ਇਹ 2-3 ਚੀਜ਼ਾਂ ਜਿਹੜੀਆਂ ਨੇ ਇਹਨਾਂ ਨੇ ਸਾਨੂੰ ਸੰਘਰਸ਼ ਦੇ ਨਾਲ ਜੋੜਿਆ ਹੋਇਆ ਔਰ ਬਿਲਕੁਲ ਹੁਣ ਆਖਰੀ ਦਮ ਤੱਕ ਹੈ ਜਿਹੜੀ ਸੰਘਰਸ਼ ਹੈ ਉਹ ਲੜਿਆ ਜਾਏਗਾ। ਇਹਦੇ ਵਿੱਚ ਬਹੁਤ ਜਿਹੜਾ ਅਮਰੀਕਾ ਦਾ ਪਾਰਟ ਹੈ ਉਹ ਵੀ ਇੱਕ ਸਾਡੀ ਜ਼ਿੰਦਗੀ ਦਾ ਬਹੁਤ ਸੁਹਾਵਣਾ ਪਾਰਟ ਹੈ ਕਿ ਉੱਥੇ ਜਾ ਕੇ ਉੱਥੇ ਇੱਕ ਜਥੇਬੰਦੀ ਸੀ ਸਿੱਖ ਯੂਥ ਆਫ ਅਮਰੀਕਾ, ਉਹਦੇ ਨਾਲ ਐਫੀਲੀਏਟਡ ਹੋ ਗਏ। ਉਦੋਂ 1984 ਦੇ ਵਿੱਚ ਉੱਥੋਂ ਦੇ ਮੁੰਡੇ ਜਿਹੜੇ ਗੁਰਤੇਜ ਸਿੰਘ, ਗੁਰਮੀਤ ਸਿੰਘ ਔਲਖ ਗੁਰਮੀਤ ਸਿੰਘ ਬਾਲੀਆ, ਇਹਨਾਂ ਲੋਕਾਂ ਨੇ, ਰਵੀ ਇੰਦਰ ਹੋਣਾ ਨੇ, ਇਹਨਾਂ ਨੇ ਉਹ ਜਥੇਬੰਦੀ ਬਣਾਈ ਹੋਈ ਸੀਗੀ
ਔਰ ਜਿੰਨੇ ਵੀ ਮੁੰਡੇ ਜਾਂਦੇ ਸੀਗੇ ਸਾਰੇ ਸਿੱਖ ਯੂਥ ਆਫ ਅਮਰੀਕਾ ਦੇ ਨਾਲ ਜੁੜ ਜਾਂਦੇ ਜੁੜ ਜਾਂਦੇ ਸੀ। ਤੇ ਚੀਮਾ ਸਾਹਿਬ ਨਾਲ ਦੇ ਕਈ ਤੁਹਾਡੇ ਸਾਥੀ ਸ਼ਹੀਦ ਵੀ ਹੋਏ ਸੰਘਰਸ਼ 'ਚ। ਜਦੋਂ ਖਬਰ ਮਿਲਦੀ ਸੀ ਕਿ ਅੱਜ ਕੋਈ ਸੱਜਣ ਮਿੱਤਰ ਵੀ ਸ਼ਹੀਦ ਹੋ ਗਿਆ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ ਸੀ, ਕੀ ਸੋਚਦੇ ਸੀ? ਦੇਖੋ ਅੱਜ ਵੀ ਅਸੀਂ ਉੱਦਾਂ ਹੀ ਸੋਚਦੇ ਹਾਂ, ਉਸ ਦਿਨ ਵੀ ਉੱਦਾਂ ਹੀ ਸੋਚਦੇ ਸੀਗੇ। ਪਤਾ ਨਹੀਂ ਅਸੀਂ ਹੁਣ ਗੁਰੂ ਪਰਮਾਤਮਾ ਨੇ ਸਾਡੀ ਮਤਲਬ ਇਹ ਰੋਜ਼ ਸਾਨੂੰ ਇਹ ਰੋਜ਼ ਦੀ ਮੌਤ ਦਿਖਾਉਣ ਵਾਸਤੇ, ਅੱਜ ਦੇ ਇਹਨਾਂ ਹਾਲਾਤਾਂ ਨੂੰ ਦਿਖਾਉਣ ਵਾਸਤੇ ਸਾਨੂੰ ਜਿਉਂਦਾ ਰੱਖਿਆ ਹੋਇਆ। ਮਤਲਬ ਕਦੇ ਮਤਲਬ ਇਹੀ ਹੁੰਦਾ ਆਮ ਜਿੱਦਾਂ ਵੀ ਉਹ ਮਕਸਦ ਪੂਰਾ ਹੋ ਗਿਆ। ਮਤਲਬ ਇੱਦਾਂ ਲੱਗਦਾ ਸੀਗਾ ਵੀ ਜਿਸ ਮਕਸਦ ਦੇ ਲਈ ਜ਼ਿੰਦਗੀ 'ਚ ਚੱਲੇ ਸੀਗੇ ਵੀ ਉਹ ਆਪਣਾ ਮਕਸਦ ਪੂਰਾ ਕਰ ਗਿਆ, ਉਹ ਆਪਣੀ ਜ਼ਿੰਦਗੀ ਲੇਖੇ ਆ ਗਿਆ, ਅਸੀਂ ਯਾਰ ਰਹਿ ਗਏ ਪਿੱਛੇ। ਅੱਜ ਵੀ ਅਸੀਂ ਇਹ ਸੋਚਦੇ ਹਾਂ ਵੀ ਜਿਹੜੇ ਨੌਜਵਾਨ ਸ਼ਹਾਦਤਾਂ ਦੇ ਗਏ ਆ ਉਹ ਆਪਣੀ ਜ਼ਿੰਦਗੀ ਦਾ ਮਕਸਦ ਪੂਰਾ ਕਰ ਗਏ ਆ, ਉਹ ਗੁਰੂ ਦੇ ਲੇਖੇ ਲੱਗ ਗਏ ਆ, ਗੁਰੂ ਦੀ ਗੋਦ ਦਾ ਨਿੱਘ ਮਾਣ ਰਹੇ ਆ। ਪਤਾ ਨਹੀਂ ਸਾਡੇ ਸੰਘਰਸ਼ ਦੇ ਵਿੱਚ ਕੋਈ ਸਾਡੇ ਸੇਵਾ ਦੇ ਵਿੱਚ ਕਮਜ਼ੋਰੀ ਕਹਿ ਸਕਦੇ ਹਾਂ ਇਸ ਕਿਸਮ ਦੀ, ਜਾਂ ਪ੍ਰਮਾਤਮਾ ਨੇ ਸਾਡੇ ਤੋਂ ਕੁਛ ਕਰਾਉਣਾ ਜਾਂ ਸਾਡੇ ਤੋਂ ਕੁਛ ਸੇਵਾ ਲੈਣੀ ਹੈ ਕਿ ਸਾਨੂੰ ਮਤਲਬ ਜਿਉਂਦਾ ਜਿਹੜਾ ਇਹ ਰੱਖਿਆ ਹੋਇਆ ਹੈ। ਮਤਲਬ ਇਸ ਗੱਲ ਦਾ ਦੁੱਖ ਆ ਕਿ ਅਜੇ ਤੱਕ ਸ਼ਹੀਦ ਕਿਉਂ ਨਹੀਂ ਹੋਏ? ਬਿਲਕੁਲ ਇਹ ਗੱਲ ਨਾਲ ਦੇ ਸ਼ਹੀਦ ਹੋ ਗਏ ਆ। ਜਿਹੜਾ ਅਸਲੀ ਮਤਲਬ ਸਿੱਖ ਹੈ, ਜਿਹੜੀ ਗੱਲ ਸਮਝ ਆਈ ਹੈ ਮਤਲਬ 1984 ਤੋਂ ਬਾਅਦ, ਕਈ ਸ਼ਹਾਦਤ ਤੋਂ ਬਾਅਦ ਹੀ ਮਤਲਬ ਸਿੱਖ ਹੈ ਪੂਰਾ ਕੰਪਲੀਟ ਹੁੰਦਾ ਇਸ ਗੱਲ ਦਾ। ਔਰ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਵੀ ਸ਼ਹਾਦਤ ਤੋਂ ਬਾਅਦ ਹੀ ਕੰਪਲੀਟ ਹੋਏ ਆ, ਨਹੀਂ ਤੇ ਜਿੰਨਾ ਚਿਰ ਤੱਕ ਉਹ ਜਿਉਂਦੇ ਰਹੇ ਆ ਲੋਕ ਉਹਨਾਂ ਦੇ ਉੱਤੇ ਉਂਝਾਂ ਲਾਉਂਦੇ ਰਹੇ ਆ, ਕੋਈ ਨਾ ਕੋਈ ਸ਼ੱਕ ਕਰਦੇ ਆ, ਕੋਈ ਉਹਨਾਂ ਨੂੰ ਏਜੰਟ ਦੱਸਦਾ ਸੀ ਭਾਰਤ ਸਰਕਾਰ ਦੇ, ਕੋਈ ਕਾਂਗਰਸੀ ਦੱਸਦਾ ਸੀ, ਕੋਈ ਕੁਛ ਦੱਸਦਾ ਸੀਗਾ, ਪਰ ਉਹ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਜਿਹੜਾ ਸਫ਼ਰ ਹੈ ਪੂਰਾ ਹੋ ਗਿਆ। ਮੈਂ ਹੁਣ ਪਿੱਛੇ ਜਿਹੇ ਇੱਕ ਕਿਤਾਬ ਸੀਗੀ ਗੁਰਤੇਜ ਸਿੰਘ ਉਹਨਾਂ ਦੀ ਲਿਖੀ, ਮੈਂ ਪੜ੍ਹਦਾ ਸੀਗਾ ਪਿਛਲੇ, ਉਹਨਾਂ ਨੇ ਵੀ ਇਹੀ ਗੱਲ ਲਿਖੀ ਸੀ, ਕਹਿੰਦੇ ਜਦੋਂ ਮਤਲਬ ਇਹ ਸ਼ਹੀਦ ਹੋਏ ਤਾਂ ਭਾਈ ਅਮਰੀਕ ਸਿੰਘ ਹੁਣੀ ਪਿੱਛੇ ਓਟ ਲਾ ਕੇ ਬੈਠੇ ਸੀ। ਭਾਈ ਅਮਰੀਕ ਸਿੰਘ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਹੋਈ ਆ। ਜਦੋਂ ਸੰਤ ਡਿੱਗੇ ਮਤਲਬ ਇਹਨਾਂ ਦੇ ਦਸਤ ਵੱਜਿਆ ਤੇ ਡਿੱਗ ਪਏ, ਤੇ ਭਾਈ ਅਮਰੀਕ ਸਿੰਘ ਆਪਣੇ ਮੂੰਹੋਂ ਕਹਿੰਦੇ ਵੀ ਸੰਤ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਪੂਰੀ ਕਰ ਗਏ ਜੋ ਵੀ ਜਾਣਾ। ਔਰ ਇਹੀ ਗੱਲ ਜਨਰਲ ਸ਼ਵੇਕ ਸਿੰਘ ਉਹਨਾਂ ਨੇ ਜਦੋਂ ਸ਼ਹਾਦਤ ਉਹਨਾਂ ਦੀ ਹੋਈ ਹੈ, ਸੰਤਾਂ ਨੇ ਆਪਣੀ ਗੋਦ 'ਚ ਉਹਨਾਂ ਦਾ ਸਿਰ ਰੱਖਿਆ ਸੀਗਾ, ਇਹੀ ਗੱਲ ਉਹਨਾਂ ਨੇ ਸੰਤਾਂ ਨੂੰ ਕਹੀ ਕਿ ਸੰਤ ਜੀ ਮੈਂ ਤਾਂ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਪੂਰੀ ਕਰ ਚੱਲਿਆ। ਮਤਲਬ ਸੋ ਮੈਂ ਤਾਂ ਅਧੂਰੇ ਸਮਝਦਾ ਵੀ ਇਹ ਅਧੂਰਾ ਪਾਣੀ ਹੈ ਜਿਹੜੀ ਸ਼ਹਾਦਤ ਨਾ ਹੀ ਹੁਣ ਤੱਕ ਮਿਲੀ। ਇਹ ਕੋਈ ਸਾਡੇ ਸੇਵਾ ਦੇ ਵਿੱਚ ਹੀ ਸਾਡੇ ਦੀ ਕਮੀ ਆ, ਤੇ ਸ਼ਹਾਦਤ ਮਿਲਣ ਤੋਂ ਬਾਅਦ ਹੀ ਪੂਰਾ ਹੁੰਦਾ ਸਿੱਖ। ਤੇ ਜਦੋਂ ਅਮਰੀਕਾ ਚਲੇ ਗਏ, ਸਿੱਖ ਯੂਥ ਆਫ ਅਮਰੀਕਾ ਦੇ ਤੁਸੀਂ ਪ੍ਰੈਜ਼ੀਡੈਂਟ ਵੀ ਰਹੇ ਹੋ, ਸਿੱਖ ਯੂਥ ਆਫ ਅਮਰੀਕਾ ਦਾ ਜਿਹੜੀ ਖਾਲਿਸਤਾਨ ਦੀ ਸਟਰਗਲ ਆ, ਖਾਸ ਕਰਕੇ ਜੇ ਅਮਰੀਕਨ ਕੰਟੀਨੈਂਟ 'ਚ ਦੇਖਣਾ ਹੋਵੇ ਤਾਂ ਉਹਦਾ ਬਹੁਤ ਵੱਡਾ ਰੋਲ ਮੰਨਿਆ ਜਾਂਦਾ। ਤਾਂ ਕੀ ਤੁਸੀਂ ਫਿਰ ਉੱਥੇ ਇਹ ਕਿਹੜੀ ਅਪਰੋਚ ਤੁਸੀਂ ਲਈ ਮੂਵਮੈਂਟ ਨੂੰ ਮਜ਼ਬੂਤ ਕਰਨ ਲਈ, ਜਾਂ ਕੀ ਕਾਰਜ ਤੁਸੀਂ ਉੱਥੇ ਕੀਤੇ? 90 ਦੇ ਵਿੱਚ ਜਦੋਂ ਮੈਂ ਉੱਥੇ ਜਾ ਕੇ ਜੁੜਿਆ ਸਿੱਖ ਯੂਥ ਆਫ ਅਮਰੀਕਾ ਦੇ ਨਾਲ, ਸਿੱਖ ਯੂਥ ਆਫ ਅਮਰੀਕਾ ਦਾ ਉਦੋਂ ਮੇਨ ਰੋਲ ਇਹ ਹੁੰਦਾ ਸੀਗਾ ਕਿ ਜਥੇਬੰਦੀਆਂ ਜਿਹੜੀਆਂ ਸਾਡੀਆਂ ਮਿਲੀਟੈਂਟ ਆਰਗੇਨਾਈਜੇਸ਼ਨ ਸੀਗੀਆਂ, ਚਾਹੇ ਖਾਲਿਸਤਾਨ ਕਮਾਂਡੋ ਫੋਰਸ ਹੈ, ਖਾਲਿਸਤਾਨ ਲਿਬਰੇਸ਼ਨ ਫੋਰਸ ਸੀਗੀ, ਭਿੰਡਾਂ ਟਾਈਗਰ ਫੋਰਸ ਸੀਗੀ, BTF, ਉਹਨਾਂ ਨੂੰ ਫਾਈਨੈਂਸ਼ੀਅਲ ਤੌਰ ਦੇ ਉੱਤੇ ਉਹ ਮਤਲਬ ਬਾਹਰ ਰਹਿੰਦਾ ਸਿੱਖ ਨੌਜਵਾਨ ਜਾਂ ਉੱਥੋਂ ਦੇ ਰਹਿਣ ਵਾਲੇ ਬਜ਼ੁਰਗ ਸਿੱਖ ਇਹੀ ਸੋਚਦੇ ਸੀਗੇ ਕਿ ਅਸੀਂ ਉਹਨਾਂ ਨੂੰ ਮਾਇਕ ਤੌਰ 'ਤੇ ਜੇ ਸਹਾਇਤਾ ਦੇ ਸਕਦੇ ਹਾਂ ਤਾਂ ਹੀ ਸਾਡੀ ਅਸਲੀ ਸਹਾਇਤਾ ਜਿਹੜੀ ਉਹ ਮਾਇਕੀ ਸਹਾਇਤਾ ਹੈ, ਜੇ ਅਸੀਂ ਉਸ ਮੂਵਮੈਂਟ ਦੀ ਜਾਈਏ। ਅਤੇ ਉਦੋਂ ਪੈਸੇ ਇਕੱਠੇ ਕਰਨੇ, ਸਾਰਿਆਂ ਤੋਂ ਪ੍ਰੇਰਿਤ ਕਰਨੇ, ਔਰ ਇਕੱਠੇ ਕਰਕੇ ਜਿੱਥੇ ਕਹਿੰਦੇ ਆ ਉੱਥੇ ਉਹਨਾਂ ਨੂੰ ਪਾਕਿਸਤਾਨ ਭੇਜ ਦੇਣੇ, ਇੰਡੀਆ ਮੰਗਦੇ ਸੀ ਇੰਡੀਆ ਭੇਜ ਦੇਣੇ। ਸੋ ਸਭ ਤੋਂ ਵੱਡਾ ਔਰ ਮੇਰਾ ਡਿਪੋਰਟ ਹੋਣ ਦਾ ਕਾਰਨ ਵੀ ਸਭ ਤੋਂ ਵੱਡਾ ਇਹ ਸੀਗਾ ਕਿ ਗੌਰਮੈਂਟ ਨੇ ਮੇਰੀ ਮਤਲਬ ਜਿਹੜੀ ਉੱਥੇ ਕੋਰਟ ਦੇ ਵਿੱਚ ਕੇਸ ਚੱਲਿਆ, ਉਹਦੇ 'ਚ FBI ਨੇ ਸਭ ਤੋਂ ਵੱਡਾ ਜਿਹੜਾ ਕਈ ਕਾਰਨਾਂ 'ਚ ਇੱਕ ਕਾਰਨ ਇਹ ਸੀਗਾ ਕਿ ਮੈਂ ਇੱਥੇ ਰਹਿ ਕੇ ਵੱਖਰੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਉੱਥੇ ਖਾਲਿਸਤਾਨ ਦੇ ਲਈ ਸਪੀਚਾਂ ਕਰਕੇ ਔਰ ਖਾਲਿਸਤਾਨ ਦੇ ਲਈ ਪੈਸੇ ਇਕੱਠੇ ਕਰਕੇ ਮਿਲੀਟੈਂਟ ਆਰਗੇਨਾਈਜੇਸ਼ਨਾਂ ਨੂੰ ਮਤਲਬ ਪੈਸੇ ਭੇਜੇ ਆ ਤਾਂ ਕਿ ਮਿਲੀਟੈਂਟ ਕਾਰਵਾਈਆਂ ਜਿਹੜੀਆਂ ਹੋ ਸਕਣ। ਔਰ ਇਹ ਜਿਹੜਾ ਹੁਣ ਮਤਲਬ ਮਿਲੀਟੈਂਸੀ ਦੀ ਸਪੋਰਟ ਹੋਣ ਕਰਕੇ ਇਹਨੂੰ ਜਿਹੜੀ ਇਹਨੂੰ ਅਸੈਲਮ ਹੈ ਜਿਹੜੀ ਉਹ ਨਹੀਂ ਮਿਲ ਸਕਦੀ, ਕਿਉਂਕਿ ਇਹਨੇ ਆਰਮਡ ਸਟਰਗਲ ਦੀ ਜਿਹੜੀ ਸਪੋਰਟ ਕੀਤੀ ਆ। ਅਤੇ ਫਿਰ ਤੁਹਾਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਅਮਰੀਕਾ? ਮੈਨੂੰ ਗ੍ਰਿਫਤਾਰ ਕੀਤਾ ਅਮਰੀਕਾ ਦੇ ਵਿੱਚ ਉਹਨਾਂ ਨੇ, ਜਦੋਂ ਮੇਰੀ ਉੱਥੋਂ ਚੱਲੀ ਉਹਨਾਂ ਨੇ ਮੈਨੂੰ ਗ੍ਰਿਫਤਾਰ ਕਰ ਲਿਆ।
ਨਹੀਂ, ਉਹ ਗ੍ਰਿਫਤਾਰੀ ਦਾ ਇੱਕ ਬਹੁਤ ਵੱਡਾ ਰੋਲ ਆ। ਗ੍ਰਿਫਤਾਰ ਤੋਂ ਪਹਿਲਾਂ FBI ਮੈਨੂੰ ਮਿਲਦੀ ਆ, ਮੈਨੂੰ ਉਹ ਕਹਿੰਦੇ ਆ ਵੀ ਤੂੰ ਛੱਡ ਦੇ ਅਮਰੀਕਾ, ਅਸੀਂ ਤੈਨੂੰ ਗ੍ਰਿਫਤਾਰ ਨਹੀਂ ਕਰਨਾ ਚਾਹੁੰਦੇ, ਅਸੀਂ ਨਹੀਂ ਚਾਹੁੰਦੇ ਕਿ ਤੇਰਾ ਕੋਈ ਇੱਥੋਂ ਦੀ ਕਾਨੂੰਨ ਤੋੜਨ ਦਾ ਮਤਲਬ ਸਾਡੇ ਦੇਸ਼ ਲਈ ਕੋਈ ਕਾਨੂੰਨ ਤੋੜਨ ਦਾ ਕੰਮ ਨਹੀਂ ਤੂੰ ਕੀਤਾ ਹੈਗਾ। ਤੂੰ ਜਿਹੜਾ ਕੰਮ ਕੀਤਾ ਹੈ ਕਿ ਸਾਡੀ ਫਰੈਂਡਸ਼ਿਪ ਤੋੜਨ ਦਾ ਕੰਮ ਕੀਤਾ ਹੈ ਕਿਸੇ ਦੇਸ਼ ਦੇ ਨਾਲ। ਤੇ ਅਸੀਂ ਤੈਨੂੰ ਇਹ ਗੱਲ ਕਹਿੰਦੇ ਆ ਵੀ ਤੂੰ ਜੇ ਨਹੀਂ ਹਟ ਸਕਦਾ ਇਹਨਾਂ ਕਾਰਵਾਈਆਂ ਤੋਂ, ਤੁਸੀਂ ਨਹੀਂ ਜਿਹੜੀ ਸੰਘਰਸ਼ ਹੈ, ਜਿਹੜਾ ਮਿਲੀਟੈਂਟ ਆਰਗੇਨਾਈਜੇਸ਼ਨ ਹੈ, ਉਹਨਾਂ ਤੋਂ ਬਿਨਾਂ ਤੁਸੀਂ ਇਹ ਸੋਚ ਕਹਿੰਦੇ ਹੋ ਕਿ ਤੁਹਾਡਾ ਸੰਘਰਸ਼ ਨਹੀਂ ਪੂਰਾ ਹੁੰਦਾ, ਔਰ ਮਿਲੀਟੈਂਟ ਆਰਗੇਨਾਈਜੇਸ਼ਨਾਂ ਤੋਂ ਬਿਨਾਂ ਸਾਡਾ ਜਿਹੜਾ ਜੋ ਸਾਡੀ ਕੌਮ ਨੇ ਨਿਸ਼ਾਨਾ ਮਿਥਿਆ ਉਹ ਮਿਲੀਟੈਂਸੀ ਤੋਂ ਬਿਨਾਂ ਪੂਰਾ ਨਹੀਂ ਹੋ ਸਕਦਾ। ਤੇ ਅਸੀਂ ਤੈਨੂੰ ਇਹ ਗੱਲ ਕਹਿੰਦੇ ਆ ਕਿ ਤੂੰ ਸਾਡਾ ਦੇਸ਼ ਛੱਡ ਦੇ, ਪਾਕਿਸਤਾਨ ਜਾਣਾ ਪਾਕਿਸਤਾਨ ਚਲੇ ਜਾ, ਕਿਸੇ ਹੋਰ ਦੇਸ਼ ਜਾਣਾ ਕਿਸੇ ਹੋਰ ਦੇਸ਼ ਚਲੇ ਜਾ, ਪਰ ਤੂੰ ਇੱਥੇ ਨਾ ਰਹਿ। ਮੈਂ ਇਹ ਸਮਝਦਾ ਸੀਗਾ ਕਿ ਜਿਹੜਾ ਅਮਰੀਕਾ ਆ ਇੱਕ ਇੱਦਾਂ ਦਾ ਕੰਟਰੀ ਹੈ, ਉੱਥੇ ਰਹਿ ਕੇ ਤੁਸੀਂ ਜੇ ਅਗਰ ਕੰਮ ਕਰਦੇ ਹੋ ਤੇ ਮਤਲਬ ਆਪਣੇ ਦੇਸ਼ ਦੇ ਲਈ, ਤੇ ਬਹੁਤ ਵੱਡੀ ਮਤਲਬ ਇੱਕ ਮਦਦ ਹੈ ਜਿਹੜੀ ਉਹ ਖਾਲਿਸਤਾਨ ਸੰਘਰਸ਼ ਦੀ ਕੀਤੀ ਜਾ ਸਕਦੀ ਹੈ। ਜਿਹੜਾ ਖਾਲਿਸਤਾਨ ਅਫੇਅਰ ਸੈਂਟਰ ਹੈ, ਜਿਹੜੇ 1984 ਚੀਜ਼ ਦੇ ਮਤਲਬ ਸੰਚਾਲਕ ਨੇ ਡਾਕਟਰ ਅਮਰਜੀਤ ਸਿੰਘ ਜੀ, ਇਹ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਨੇ। ਜਿਹੜਾ ਇਹ ਖਾਲਿਸਤਾਨ ਅਫੇਅਰ ਸੈਂਟਰ ਦੇ 3 ਪਹਿਲੇ ਡਾਇਰੈਕਟਰ ਸੀਗੇ ਜਿਨ੍ਹਾਂ ਨੇ ਇਹ ਖਾਲਿਸਤਾਨ ਅਫੇਅਰ ਸੈਂਟਰ ਸ਼ੁਰੂ ਕੀਤਾ ਸੀਗਾ, ਉਹ ਡਾਕਟਰ ਅਮਰਜੀਤ ਸਿੰਘ, ਡਾਕਟਰ ਪ੍ਰਿਤਪਾਲ ਸਿੰਘ ਤੇ ਹਰਪਾਲ ਸਿੰਘ ਚੀਮਾ। ਇਹ 3 ਡਾਇਰੈਕਟਰ ਸੀਗੇ ਜਿਨ੍ਹਾਂ ਨੇ ਖਾਲਿਸਤਾਨ ਅਫੇਅਰ ਸੈਂਟਰ ਸ਼ੁਰੂ ਕੀਤਾ, ਜਿਹਦੇ 'ਚ ਖਾਲਿਸਤਾਨ ਡਾਕਟਰ ਅਮਰਜੀਤ ਸਿੰਘ ਆਪਣਾ ਰੋਲ ਹੈ ਜਿਹੜਾ ਉਹ ਅੱਜ ਤੱਕ ਵੀ ਐਜ਼ ਏ ਖਾਲਿਸਤਾਨ ਦੇ ਅਫੇਅਰ ਸੈਂਟਰ ਦੇ ਸੰਚਾਲਕ ਦੇ ਤੌਰ ਦੇ ਉੱਤੇ ਜੋ ਵੀ ਉਹ ਕੰਮ ਕਰ ਸਕਦੇ ਆ ਇਸ ਕੰਮ ਦੇ ਲਈ ਕੀਤਾ ਉਹਨਾਂ ਨੇ। ਔਰ ਜਦੋਂ ਤੱਕ ਪੰਥਕ ਕਮੇਟੀ ਰਹੀ ਆ ਉਦੋਂ ਤੱਕ ਉਹ ਪੰਥਕ ਕਮੇਟੀ ਦੇ ਨਾਲ ਜੁੜੇ ਰਹੇ ਆ, ਪੰਥਕ ਕਮੇਟੀ ਦੇ ਸਪੋਕਸਮੈਨ ਬਣੇ ਰਹੇ ਆ, ਔਰ ਮਿਲੀਟੈਂਸੀ ਦੀ ਸਪੋਰਟ ਕਰਦੇ ਰਹੇ ਆ, ਮਤਲਬ ਜਿਹੜੇ ਸਾਡੇ ਲੀਡਰ ਸੀਗੇ ਮਿਲੀਟੈਂਟ ਲੀਡਰ ਸੀਗੇ। ਸੋ ਅਸੀਂ ਇਹ ਸੋਚਦੇ ਸੀਗੇ ਵੀ ਜੇ ਉੱਥੇ 3-4 ਬੰਦੇ ਰਹਿਣ ਅਮਰੀਕਾ ਦੇ ਵਿੱਚ ਤੇ ਉਹ ਮਤਲਬ ਬਹੁਤ ਵੱਡੀ ਸਪੋਰਟ ਕਰ ਸਕਦੇ ਆ। ਤੇ ਮੈਂ ਸਮਝਦਾ ਸੀਗਾ ਵੀ ਜਿਹੜੇ FBI ਵਾਲੇ ਮੈਨੂੰ ਸਿਰਫ ਦਬਕਾ ਹੀ ਮਾਰ ਰਹੇ ਆ ਤੇ ਇਹਨਾਂ ਨੇ ਮੈਨੂੰ ਫੜ ਨਹੀਂ ਸਕਦੇ ਮੈਨੂੰ, ਕਿਉਂਕਿ ਮੈਂ ਇੱਦਾਂ ਦਾ ਕੋਈ ਕੰਮ ਨਹੀਂ ਕੀਤਾ। ਮੈਨੂੰ ਕਾਹਤੇ ਫੜਨਗੇ, ਕੀ ਫੜਨਗੇ? ਤੇ ਉਹ ਇੱਕ ਜ਼ਰੂਰ ਕੰਮ ਉਹਨਾਂ ਦੇ ਹੱਥ ਦੇ ਵਿੱਚ ਆਇਆ ਸੀਗਾ ਕਿ ਜਦੋਂ ਇੱਥੇ ਰਵੇਰੋ ਨੂੰ ਫੜਿਆ ਗਿਆ, ਇਹ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਪਤਾ ਇਸ ਗੱਲ ਦਾ ਕਿ ਜਦੋਂ ਰਵੇਰੋ ਨੂੰ ਫੜਿਆ ਗਿਆ ਸੀਗਾ, ਰਵੇਰੋ ਜਾਂ ਰਵੇਰੋ ਨਹੀਂ, ਅੰਬੈਸਡਰ ਰਵੇਰੋ ਕਿਹੜੀ ਕੰਟਰੀ ਦਾ ਸੀਗਾ ਉਹ ਅੰਬੈਸਡਰ? ਉਹ ਕੰਟਰੀ ਮੈਂ ਵੀ ਹੁਣ ਸਕਿਪ ਕਰ ਗਿਆ। ਉਸ ਕੰਟਰੀ ਦਾ ਜਿਹੜਾ ਅੰਬੈਸਡਰ ਜਦੋਂ ਉਹਨਾਂ ਨੇ ਚੱਕਿਆ ਤੇ ਸਭ ਤੋਂ ਪਹਿਲੀ ਕਾਲ ਹੈ ਉਹਨਾਂ ਨੇ ਮੈਨੂੰ ਇੱਥੇ ਕੀਤੀ ਕਿ ਤੁਸੀਂ ਹਿੰਦੁਸਤਾਨ ਦੇ ਨਾਲ ਡੀਲ ਬਣਾਓ। ਹਾਲਾਂਕਿ ਕਾਲਾਂ ਇੰਟਰਸੈਪਟ ਹੋ ਗਈਆਂ, ਹਿੰਦੁਸਤਾਨ ਦੇ ਨਾਲ ਗੱਲਬਾਤ ਵੀ ਚੱਲਦੀ ਰਹੀ। ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਇਹ ਕੰਮ ਨਹੀਂ ਕਰ ਸਕਦੇ ਅਮਰੀਕਾ ਦੇ ਵਿੱਚ ਬੈਠ ਕੇ ਆਪਣਾ, ਤੇ ਉਹ ਕੰਮ ਹੈ ਜਿਹੜਾ ਫਿਰ ਅਸੀਂ ਤਾਂ ਨਹੀਂ, ਦਲਜੀਤ ਸਿੰਘ ਉਹਨਾਂ ਨੇ ਪਾਕਿਸਤਾਨ ਦੇ ਵਿੱਚੋਂ ਰਹਿ ਕੇ ਕੀਤਾ, ਆਪਣਾ ਹਿੰਦੁਸਤਾਨ ਦੇ ਨਾਲ ਸਰਕਾਰ ਨਾਲ ਉਹ ਗੱਲਾਂ ਕਰਦੇ ਰਹੇ ਆ। ਤੇ ਅਸੀਂ ਤੁਹਾਡਾ ਜਿਹੜਾ ਅੰਬੈਸਡਰ ਹੈ ਉਹ ਤਾਂ ਛੱਡਣਾ ਜੇ ਤੁਸੀਂ ਸਾਡੇ ਕੰਮ ਪੂਰੇ ਕਰੋਗੇ। ਤੇ ਸੋ ਮਤਲਬ ਉਸ ਚੱਕਰ ਦੇ ਵਿੱਚ ਵੀ ਮੈਨੂੰ FBI ਨੇ ਕਈ ਵਾਰੀ ਮਤਲਬ ਇੰਟੈਰੋਗੇਟ ਕੀਤਾ, ਉੱਥੇ ਮੇਰੇ ਨਾਲ ਆਣ ਕੇ ਇੰਟਰਵਿਊ ਕੀਤੀ, ਔਰ ਚੱਕ ਕੇ ਵੀ ਕੌਣ ਹੈ ਬੰਦੇ ਜਿਹੜੇ ਤੈਨੂੰ ਕਾਲਾਂ ਕਰਦੇ ਆ, ਇਹ ਆ ਉਹ ਆ, ਮਤਲਬ ਇਸ ਗੱਲ ਦੇ। ਸੋ ਮਤਲਬ ਮੈਨੂੰ ਪਰ ਇਹ ਗੱਲ ਸੀਗੀ ਕਿ ਮੈਂ ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਮੇਰਾ ਚੁਕਾਉਣ ਦੇ ਵਿੱਚ ਕੋਈ ਰੋਲ ਨਹੀਂ ਹੈਗਾ, ਕਿਉਂਕਿ ਮੈਨੂੰ ਕਿਸੇ ਬੰਦੇ ਨੇ ਐਕਸ਼ਨ ਕਰਨ ਤੋਂ ਬਾਅਦ ਇਹ ਗੱਲ ਦੱਸੀ ਹੈ ਵੀ ਜਿਹੜਾ ਮੇਰਾ FBI ਦੇ ਕੋਲ ਪੱਖ ਸੀਗਾ ਉਹ ਕਹਿੰਦੇ ਸੀ ਇਹ ਤੇਰਾ ਰੋਲ ਹੈ ਕਿ ਤੂੰ ਮਤਲਬ ਉਹਨਾਂ ਦੀ ਕਾਲ ਲਈ। ਮੈਂ ਕਿਹਾ ਵੀ ਕੋਈ ਬੰਦਾ ਮੈਨੂੰ ਕਾਲ ਲੈ ਕੇ ਇਹ ਗੱਲ ਕਹਿ ਦਿੰਦਾ ਕਿ ਮੈਂ ਇਸ ਬੰਦੇ ਨੂੰ ਮਾਰ ਦਿੱਤਾ, ਮੇਰਾ ਉਹਦੇ 'ਚ ਕੀ ਰੋਲ ਹੈ? ਮਤਲਬ ਮੈਂ ਤਾਂ ਕੁਛ ਨਹੀਂ ਕੀਤਾ ਉਹਦੇ 'ਚ ਮਾਰਨ 'ਚ। ਕਿਸੇ ਨੇ ਮੈਨੂੰ ਦੱਸਿਆ, ਇਹਦਾ ਮਤਲਬ ਇਹ ਥੋੜ੍ਹੀ ਮਾਰਨਾ ਕਿ ਹਰੇਕ ਕੋਈ ਕਿਸੇ ਨੂੰ ਵੀ ਕੋਈ ਚੀਜ਼ ਕੱਲ੍ਹ ਅਖਬਾਰਾਂ ਤੋਂ ਕੋਈ ਐਕਸ਼ਨ ਦਾ ਪਤਾ ਲੱਖਾਂ ਲੋਕਾਂ ਨੂੰ ਲੱਗਦਾ, ਲੱਖਾਂ ਲੋਕ ਪੜ੍ਹਦੇ ਨੇ ਵੀ ਆਹ ਐਕਸ਼ਨ ਇੱਥੇ ਹੋ ਗਿਆ, ਦੈਟ ਮੀਨ ਉਹ ਸਾਰੇ ਬੰਦੇ ਨੂੰ ਪਤਾ, ਤੇ ਉਹ ਸਾਰੇ ਬੰਦੇ ਮਤਲਬ ਕਾਨੂੰਨੀ ਦੇ ਤੌਰ ਦੇ ਉੱਤੇ ਤੁਸੀਂ ਉਹਨਾਂ ਨੂੰ ਅਕਿਊਜ਼ ਕਹਿ ਸਕਦੇ ਹੋ। ਮਤਲਬ ਮੇਰਾ ਇਹ ਸੀਗਾ, ਪਰ ਉਹਨਾਂ ਨੇ ਉਹ ਜਿਹੜਾ ਦਬਕਾ ਸੀਗਾ ਉਹ ਕਹਿੰਦੇ ਨਹੀਂ ਅਸੀਂ ਤੈਨੂੰ ਫੜ ਲੈਣਾ ਔਰ ਮੁੜ ਕੇ ਹੀ ਛੱਡਣਾ ਨਹੀਂ ਤੈਨੂੰ। ਅੱਛਾ ਜੀ। ਅੱਛਾ, ਮੈਂ ਕਿਹਾ ਵੀ ਤੁਸੀਂ ਫੜ ਲਿਓ ਜੋ ਫੜਨਾ। ਇਹੀ ਗੱਲ ਹੋਈ ਵੀ ਜਿੱਦਣ ਮੇਰੀ ਪਹਿਲੀ ਤਰੀਕ ਉੱਥੇ ਪਈ, ਜਿੱਦਣ ਸ਼ੁਰੂ ਹੋਣੀ ਸੀ ਸਾਡੀ ਬਹਿਸ ਸ਼ੁਰੂ ਹੋਈ ਮਤਲਬ ਮੇਰੀ ਤੇ ਮੇਰੀ ਵਾਈਫ ਦੀ, ਤੇ ਉਹਨਾਂ ਨੇ ਮੈਨੂੰ ਕੋਰਟ ਆਏ ਨੂੰ ਮਤਲਬ ਅਰੈਸਟ ਕਰ ਲਿਆ। ਔਰ ਅਰੈਸਟ ਕਰਨ ਤੋਂ ਬਾਅਦ ਮੁੜ ਕੇ ਮੈਂ
ਇਹ ਗੱਲ 25 ਨਵੰਬਰ 1996 ਦੀ ਹੈ। ਤੇ ਫਿਰ ਕਿੰਨੇ ਸਾਲ ਰਹੇ ਉਸ ਜੇਲ੍ਹ 2006 ਚ ਮੈਂ ਇੱਥੇ ਆਇਆ। ਡਿਪੋਰਟ ਕੀਤੇ ਗਏ? 2006 ਚ ਮੈਨੂੰ ਡਿਪੋਰਟ ਕੀਤਾ ਗਿਆ। ਡਿਪੋਰਟ ਵੀ ਮੈਨੂੰ ਉਹ ਸਰਕਾਰ ਡਿਪੋਰਟ ਨਹੀਂ ਕਰ ਸਕਦੀ, ਇਹ ਗੱਲ ਦਾ ਪਤਾ। ਡਿਪੋਰਟ ਵੀ ਮੈਂ ਆਪਣੇ ਆਪ ਹੋਇਆ ਇਸ ਗੱਲ ਦਾ। ਮੈਂ ਆਪ ਲਿਖ ਕੇ ਦਿੱਤਾ ਕਿ ਮੈਨੂੰ ਡਿਪੋਰਟ ਕਰ ਦਿੱਤਾ ਜਾਵੇ ਇਸ ਗੱਲ ਦੇ ਉੱਤੇ, ਕਿਉਂਕਿ ਜੱਜ ਨੇ ਮੇਰੀ ਜਿਹੜੀ ਡਿਪੋਰਟੇਸ਼ਨ ਸੀਗੀ ਉਹ ਰੋਕ ਦਿੱਤੀ ਸੀ। ਉਹ ਕਹਿੰਦੇ ਤੁਸੀਂ ਇਹਨੂੰ ਡਿਪੋਰਟ ਨਹੀਂ ਕਰ ਸਕਦੇ। ਤੇ ਅੱਛਾ, ਪਰ ਜੱਜ ਇਹ ਗੱਲ ਕਹਿੰਦੇ ਸੀ ਮੈਂ ਤੈਨੂੰ ਬਾਹਰ ਨਹੀਂ ਕੱਢ ਸਕਦਾ, ਕਿਉਂਕਿ ਤੇ ਮੇਰੇ ਉੱਤੇ ਉਹਨਾਂ ਨੇ ਜਦੋਂ ਮੈਨੂੰ ਫੜਿਆ ਤੇ ਮੇਰੇ ਤੇ ਇਹ ਦੋਸ਼ ਲਾਇਆ ਉਹਨਾਂ ਨੇ ਇਸ ਗੱਲ ਦੀ ਫੈਨ ਨੂੰ ਵੀ ਇਹ ਸਾਡੇ ਦੇਸ਼ ਦੀ ਸਰਕਾਰ ਨੂੰ ਖਤਰਾ ਹੈ। ਮਤਲਬ ਇਹ ਅਮਰੀਕਾ ਦੀ ਸਰਕਾਰ ਨੂੰ ਖਤਰਾ ਹੈ। ਉਸ ਖਤਰੇ ਦੇ ਵਿੱਚ ਇਹਨਾਂ ਨੇ ਕਈ ਐਗਜ਼ਾਮਪਲਾਂ ਦਿੱਤੀਆਂ। ਇੱਕ ਲੜਕਾ ਸੀਗਾ ਡਾਕਟਰ, ਉਹਨਾਂ ਨੇ ਭਜਨ ਲਾਲ ਨੂੰ ਉੱਥੇ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੂੰ 10 ਸਾਲ ਦੀ ਸਜ਼ਾ ਹੋ ਗਈ। ਉਹ ਕਹਿੰਦੇ ਸੀਗੇ ਵੀ ਉਹ ਵੀ ਇੱਦਾਂ ਹੀ ਸੀਗੇ, ਇਹਨਾਂ ਵੱਲੋਂ ਆਏ ਸੀਗੇ, ਉਹਨਾਂ ਦਾ ਵੀ ਪਿਛੋਕੜ ਹੈ ਜਿਹੜਾ ਕੋਈ ਉਹਨਾਂ ਨੇ ਐਕਸ਼ਨ ਨਹੀਂ ਕਦੇ ਕੀਤਾ, ਪਰ ਇੱਥੇ ਉਹਨਾਂ ਨੇ ਆਣ ਕੇ ਉਹ ਐਕਸ਼ਨ ਕਰਨ ਲੱਗੇ ਸੀ ਤੇ ਅਸੀਂ ਮਤਲਬ ਉਹ ਫੜ ਲਏ। ਤੇ ਕੋਈ ਪਤਾ ਨਹੀਂ ਮਤਲਬ ਇਹਨਾਂ ਦਾ ਕਦੋਂ ਵੀ ਕੋਈ ਐਕਸ਼ਨ ਕਰ ਸਕਦੇ ਤੇ ਅਸੀਂ ਇਸ ਕਰਕੇ ਸਾਡੀ ਸਰਕਾਰ ਨੂੰ ਖਤਰਾ ਸੀ, ਅਸੀਂ ਫੜ ਰਹੇ ਹਾਂ ਇਸ ਨੂੰ। ਤੇ ਉਹਨਾਂ ਨੇ ਮੈਨੂੰ ਅਰੈਸਟ ਕਰ ਲਿਆ ਇਸ ਗੱਲ ਦੇ ਤੇ 10 ਸਾਲ ਮੈਂ ਫਿਰ ਉੱਥੇ ਰਿਹਾ ਬਿਨਾਂ ਪੱਗ ਤੋਂ। ਆਪਣਾ ਕੁਲਵੀਰ ਸਿੰਘ ਬੜਾ ਪਿੰਡ ਵੀ ਰਹੇ ਉੱਥੇ। ਆਲਮੋਸਟ ਇਹਨਾਂ ਨੇ 13 ਸਾਲ ਅਮਰੀਕਾ ਦੀ ਡਿਟੈਂਸ਼ਨ 'ਚ ਰਹੇ। ਕੁੱਕੀ ਸੁੱਖੀ ਉਹਨੇ ਵੀ 13 ਸਾਲ ਤੋਂ ਉੱਤੇ ਅਮਰੀਕਾ ਦੀ ਡਿਟੈਂਸ਼ਨ 'ਚ ਰਹੇ। ਦਇਆ ਸਿੰਘ ਲਾਹੌਰੀਆ ਹੁਣੀ ਵੀ ਰਹੇ ਹੈਗੇ, ਪਰ ਮੈਂ ਵੀ 10 ਸਾਲ ਉੱਥੋਂ ਦੀ ਡਿਟੈਂਸ਼ਨ ਦੇ ਵਿੱਚ ਰਿਹਾ। ਤੇ ਮੈਂ ਪਰ ਬਾਲ ਨਹੀਂ ਆਪਣੇ ਮਨਾਏ, ਕੇਸ ਮੈਂ ਰੱਖੇ ਸੀਗੇ। ਪਰ ਬਹੁਤ ਮਤਲਬ ਜਦੋਂ ਬੰਦਾ ਕਿਤੇ ਆਪਣਾ ਚਿਹਰਾ ਕਿਤੇ ਉਹਨੂੰ ਦੇਖਣਾ ਪੈਂਦਾ ਸੀ ਕੋਈ ਲੋਹੇ ਦੀ ਪਲੇਟ ਪਲੂਟ ਦੇ ਵਿੱਚ ਕਿਤੇ, ਤੇ ਬੜਾ ਮਤਲਬ ਬਿਨਾਂ ਪੱਗ ਤੋਂ ਜਾਂ ਬਿਨਾਂ ਕੱਪੜੇ ਤੋਂ ਸਿਰ ਢੱਕਿਆ ਦੇਖ ਕੇ ਆਪਣੇ ਆਪ ਨੂੰ ਬਹੁਤ ਮਤਲਬ ਜਿਹੜਾ ਮਨ ਹੈ ਉਹ ਖਰਾਬ ਹੁੰਦਾ ਸੀ ਤੇ ਆਪਣਾ ਚਿਹਰਾ ਦੇਖਣ ਨੂੰ ਦਿਲ ਨਹੀਂ ਸੀ ਕਰਦਾ ਹੁੰਦਾ। ਕਈ ਦਿਨ ਮੈਂ ਦੇਖਦਾ ਹੀ ਨਹੀਂ ਸੀ ਹੁੰਦਾ, ਮਤਲਬ ਕਿਤੇ 10 ਸਾਲ ਬਿਨਾਂ ਦਸਤਾਰ ਤੋਂ ਹੀ ਰੱਖਿਆ? ਬਿਨਾਂ ਦਸਤਾਰ ਤੋਂ, ਬਿਨਾਂ ਕਿਸੇ ਕੱਪੜੇ ਤੋਂ। ਦਸਤਾਰ ਤਾਂ ਤੇ ਟ੍ਰੀਟਮੈਂਟ ਕਿਹੋ ਜਿਹਾ ਹੁੰਦਾ ਸੀ? ਟ੍ਰੀਟਮੈਂਟ ਠੀਕ ਹੈ, ਜੇਲ੍ਹ ਦੇ ਵਿੱਚ ਰੋਟੀ ਆ ਜਿਹੜੀ ਉਹ ਜਿੱਦਾਂ ਦੀ ਆਮ ਕੈਦੀਆਂ ਨੂੰ ਦਿੰਦੇ ਸੀਗੇ ਉੱਦਾਂ ਦੀ ਬਸ ਦਸਤਾਰ ਨਹੀਂ ਸੀ ਸਜਾਉਣਾ? ਦਸਤਾਰ ਨਹੀਂ ਸੀ ਬੰਨ੍ਹਣ ਦਿੰਦੇ, ਕੱਪੜਾ ਤੇ ਸਿਰ ਤੇ ਰੱਖਣੇ ਨਹੀਂ ਸੀ ਦਿੰਦੇ ਕੋਈ ਵੀ। ਤੇ ਹੁਣ ਅਮਰੀਕਾ ਨੇ ਤੁਹਾਨੂੰ ਇਸ ਗੱਲ ਦੇ ਉੱਤੇ ਜਾਂ ਤੁਹਾਡਾ ਸਫ਼ਰ ਜਿਹੜਾ ਸ਼ੁਰੂ ਹੋਇਆ ਉਹ ਇੱਥੋਂ ਹੋਇਆ ਕਿ ਬਿਨਾਂ ਮਿਲੀਟੈਂਸੀ ਤੋਂ ਇਹ ਸਰਕਾਰ ਨੂੰ ਜਵਾਬ ਨਹੀਂ ਦਿੱਤਾ ਜਾ ਸਕਦਾ ਤੇ ਆਪਣੀ ਜਿਹੜੀ ਮੰਜ਼ਿਲ ਆ ਉਹ ਹਾਸਲ ਨਹੀਂ ਕੀਤੀ ਜਾ ਸਕਦੀ। ਅੱਜ ਤੁਸੀਂ ਦਲ ਖਾਲਸਾ ਦੇ ਵਿੱਚ ਬਤੌਰ ਪ੍ਰਧਾਨ ਸੇਵਾਵਾਂ ਨਿਭਾ ਰਹੇ ਹੋ। ਇੱਕ ਪੂਰੀ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਡੈਮੋਕ੍ਰੈਟਿਕ ਸਟਰਗਲ ਜਿਹੜੀ ਆ ਉਹਨੂੰ ਕੰਟੀਨਿਊ ਕਰ ਰਹੇ ਹਾਂ ਖਾਲਿਸਤਾਨ ਦੀ ਪ੍ਰਾਪਤੀ ਲਈ। ਹੁਣ ਤੁਹਾਨੂੰ ਕੀ ਲੱਗਦਾ ਕਿ ਅੱਜ ਉਹ ਜਿਹੜਾ ਮਤਲਬ ਮਿਲੀਟੈਂਸੀ ਹੈ ਜਿਹੜੀ ਉਹਦੀ ਉਹ ਨਹੀਂ ਹੁਣ ਲੋੜ ਹੈਗੀ ਜਾਂ ਉਹਦਾ ਸਮਾਂ ਨਹੀਂ ਰਿਹਾ? ਦੇਖੋ 1984 ਦੇ ਵਿੱਚ ਇਸ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਜਿਹੜੀਆਂ ਸਾਡੀਆਂ ਮਿਲੀਟੈਂਟ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਉਹ ਹੋਂਦ ਦੇ ਵਿੱਚ ਆਈਆਂ। ਬਹੁਤ ਕੰਟਰੀ ਅੱਜ ਵੀ ਫਲਸਤੀਨ, ਇਜ਼ਰਾਈਲ ਹੈ ਜਿਹੜੇ ਉਹ ਮਿਲੀਟੈਂਸੀ ਦੀ ਲੜਾਈ ਲੜ ਰਹੇ ਆ। ਮਿਲੀਟੈਂਸੀ ਦੀ ਲੜਾਈ ਲੜ ਕੇ ਕਾਫੀ ਦੇਸ਼ ਹੈ ਜਿਹੜੇ ਉਹ ਆਪਣੀ ਆਜ਼ਾਦ ਹੋਏ ਨੇ ਤੇ ਆਜ਼ਾਦੀ ਦੇ ਆਪਣੇ ਨੇੜੇ ਪਹੁੰਚੇ ਨੇ। ਪਰ ਜਿਹੜਾ ਟਾਈਮ ਹੈ, ਸਮਾਂ ਆ, ਕਈ ਵਾਰ ਉਹ ਮੰਨ ਲਓ ਤੁਹਾਡੇ ਹਾਲਾਤ ਹੈ ਜਿਹੜੇ ਉਹ ਚੇਂਜ ਕਰ ਦਿੰਦਾ। 9/11 ਤੋਂ ਬਾਅਦ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਦੇ ਹਮਲੇ ਤੋਂ ਬਾਅਦ ਅਮਰੀਕਾ ਨੇ ਸਾਰੀ ਦੁਨੀਆ ਦੇ ਵਿੱਚ ਇੱਦਾਂ ਦਾ ਮਾਹੌਲ ਕ੍ਰੀਏਟ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਕਿਤੇ ਵੀ ਕੋਈ ਲੜਾਈ, ਚਾਹੇ ਕੋਈ ਲੜਾਈ ਆਪਣੇ ਹੱਕਾਂ ਦੇ ਲਈ ਹੋ ਰਹੀ ਹੈ, ਕੋਈ ਹਿਊਮਨ ਰਾਈਟਸ ਦੀ ਵਾਇਲੇਸ਼ਨ ਕਰਕੇ ਹੋ ਰਹੀ ਹੈ, ਉਹ ਸਾਰੀ ਲੜਾਈ ਨੂੰ ਉਹਨਾਂ ਨੇ ਮਿਲੀਟੈਂਸੀ ਦੇ ਵਿੱਚ ਪਾ ਕੇ, ਟੈਰਰਿਜ਼ਮ 'ਚ ਪਾ ਕੇ ਉਹਨਾਂ ਨੇ ਉਸ ਲੜਾਈ ਨੂੰ ਟੈਰਰਿਸਟ ਕਰਾਰ ਕਰ ਦਿੱਤਾ। ਉਹਨਾਂ ਸਾਰੇ ਲੋਕਾਂ ਨੂੰ ਟੈਰਰਿਸਟ ਕਰਾਰ ਦਿੱਤਾ। ਅੱਜ ਹੈ ਜਿਹੜਾ ਜੇ ਮਤਲਬ ਇੱਦਾਂ ਦੀ ਕੋਈ ਗੱਲ ਹੁੰਦੀ ਹੈ ਤੇ ਉਹਨੂੰ ਟੈਰਰਿਜ਼ਮ 'ਚ ਪਾ ਕੇ ਸਗੋਂ ਉਹਦਾ ਜਿਹੜਾ ਲਾਭ ਤਾਂ ਕੀ ਪਹੁੰਚਣਾ, ਮਤਲਬ ਆਜ਼ਾਦੀ ਦੇ ਲਈ ਉਹਦੀਆਂ ਜਿਹੜੇ ਨੁਕਸਾਨ ਜਿਹੜੇ ਆ ਉਹ ਜ਼ਿਆਦਾ ਮਤਲਬ ਹੋ ਜਾਂਦੇ ਆ ਉਹਨਾਂ ਦੇ ਕਈ ਵਾਰੀ। ਪਰ ਇੱਕ ਗੱਲ ਜ਼ਰੂਰ ਹੈ ਵੀ ਜਿਹੜੀ ਮਿਲੀਟੈਂਸੀ ਹੈ ਉਹ ਜਿਹੜੀਆਂ ਜਿਉਂਦੀਆਂ ਕੌਮਾਂ ਨੇ ਜਿਹੜੀਆਂ ਲੜਾਈ ਲੜ ਰਹੀਆਂ ਨੇ, ਸਟਰਗਲ ਕਰ ਰਹੀਆਂ ਨੇ ਆਪਣੀ ਆਜ਼ਾਦੀ ਦੇ ਲਈ, ਉਹਨਾਂ ਦੇ ਹੌਸਲੇ ਬੁਲੰਦ ਰੱਖਣ ਦੇ ਲਈ ਬਹੁਤ ਜ਼ਰੂਰੀ ਹੈ। ਪਰ ਮਿਲੀਟੈਂਸੀ ਢੰਗ ਤਰੀਕੇ ਦੀ ਹੋਣੀ ਚਾਹੀਦੀ ਹੈ, ਮਤਲਬ ਢੰਗ ਤਰੀਕੇ ਦੀ ਹੋਣੀ ਚਾਹੀਦੀ ਹੈ। ਆਵਾਗੌਣ ਨਹੀਂ ਵੀ ਇੱਥੇ ਦੇਖਿਆ ਬੰਬ ਚਲਾਤਾ, ਜਿਹੜੇ ਮਤਲਬ ਨੌਜਵਾਨ ਹੈ ਮਤਲਬ ਜਾਂ ਲੋਕ ਹੈ ਜਿਹੜੇ ਵਿਚਾਰੇ ਗਰੀਬ ਗੁਰਬੇ ਮਤਲਬ
ਜਿਹੜੇ ਲੋਕਾਂ ਦਾ ਕੋਈ ਦੋਸ਼ ਨਹੀਂ ਹੈਗਾ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ, ਮਾਰਿਆ ਜਾਂਦੇ ਨੇ ਉਹ ਕਿਸੇ ਐਕਸ਼ਨ ਦੇ ਵਿੱਚ। ਉਹ ਮਿਲੀਟੈਂਸੀ ਨਹੀਂ ਅੱਜ ਮਤਲਬ ਜਿਹੜੀ ਕਾਮਯਾਬ ਹੈਗੀ, ਉਹ ਮਿਲੀਟੈਂਸੀ ਨਹੀਂ ਚੱਲਦੀ ਹੈਗੀ। ਤੇ ਸਰਦਾਰ ਹਰਪਾਲ ਸਿੰਘ ਜੀ, ਤੁਸੀਂ ਅਮਰੀਕਾ 'ਚ ਰਹਿ ਕੇ ਵੀ ਉੱਥੇ ਦੀਆਂ ਏਜੰਸੀਆਂ ਵੀ ਤੁਹਾਨੂੰ ਭਾਵੇਂ ਉਹ ਤੁਹਾਡੇ ਨਾਲ ਰਾਬਤੇ 'ਚ ਰਹੀਆਂ ਹੋਣਗੀਆਂ, ਤੁਸੀਂ ਇੱਥੇ ਖਾਲਿਸਤਾਨ ਅਫੇਅਰਸ ਸੈਂਟਰ ਦਾ ਨਿਰਮਾਣ ਕੀਤਾ ਬਣਾਇਆ, ਤੇ ਹੁਣ ਜਿਹੜੇ ਮੌਜੂਦਾ ਸਮਾਂ ਆ ਮਤਲਬ ਤੁਸੀਂ ਇੱਕ ਆਰਗੇਨਾਈਜੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਹੋ ਜਿਹੜੀ ਇੱਕ ਸੋਵਰੈਨਿਟੀ ਦੀ ਸਟਰਗਲ ਲੜ ਰਹੀ ਆ। ਬਿਲਕੁਲ। ਤੇ ਅੱਜ ਦੁਨੀਆ ਦੇ ਵਿੱਚ ਫਿਰ 9/11 ਤੋਂ ਬਾਅਦ ਜਿਹੜੀ USA ਦੀ ਪੋਲਿਸੀ ਸੀ ਬਣੀ, ਉਹਦੇ 'ਚ ਇੱਕ ਸ਼ਿਫਟ ਆਉਂਦਾ ਨਜ਼ਰ ਆ ਰਿਹਾ, ਕਿਉਂਕਿ ਇੱਕ ਵਰਲਡ ਆਰਡਰ ਦੀ ਲੜਾਈ ਫਿਰ ਸ਼ੁਰੂ ਹੋ ਗਈ ਆ ਵੱਡੇ ਪੱਧਰ ਤੇ ਉਹਦਾ ਜਿਹੜਾ ਕੇਂਦਰ ਆ ਉਹ ਇਹੀ ਖਿੱਤਾ ਬਣ ਰਿਹਾ, ਏਸ਼ੀਆ ਬਣ ਰਿਹਾ। ਭਾਵੇਂ ਉਹ ਤਾਂ ਅਫਗਾਨਿਸਤਾਨ 'ਚੋਂ ਅਮਰੀਕੀ ਫੌਜਾਂ ਦੀ ਵਾਪਸੀ ਹੋਵੇ, ਜਾਂ ਚਾਈਨਾ ਦੇ ਨਾਲ ਜਿਹੜਾ ਅਮਰੀਕਾ ਦਾ ਕਲੈਸ਼ ਹੋਵੇ, ਜਾਂ ਖਾਸ ਕਰਕੇ ਅੱਜ ਦੀ ਮੈਂ ਗੱਲ ਦਾ ਤੁਹਾਨੂੰ ਤੁਹਾਡੇ ਨਾਲ ਜ਼ਿਕਰ ਕਰਾਂ ਕਿ US ਦਾ ਜਿਹੜਾ ਸਭ ਤੋਂ ਵੱਡਾ ਡਿਪਲੋਮੈਟਿਕ ਅਹੁਦਾ ਆ ਸਟੇਟ ਸੈਕਟਰੀ ਦਾ, ਉਹ ਬਲਿੰਕਨ ਜਿਹੜੇ ਆ ਇੰਡੀਆ ਦੇ ਦੌਰੇ 'ਤੇ ਆਏ, ਤੇ ਉਹਨਾਂ ਨੇ ਪਹਿਲੀ ਮੁਲਾਕਾਤ ਜਿਹੜੀ ਆ ਉਹ ਕੀਤੀ ਆ, ਜਿਹਦੇ ਵਿੱਚ ਸਿਵਲ ਸੁਸਾਇਟੀ ਦੇ ਨਾਲ ਮੀਟਿੰਗ ਦਾ ਨਾਂ ਦਿੱਤਾ ਗਿਆ। ਪਰ ਉਸ ਮੁਲਾਕਾਤ ਦੇ ਵਿੱਚ ਜਿਹੜਾ ਕੇਂਦਰ 'ਤੇ ਸੀ ਉਹ ਦਲਾਈ ਲਾਮਾ ਦਾ ਰਿਪਰੈਜ਼ੈਂਟੇਟਿਵ ਸੀ, ਜਿਹਦੇ ਨਾਲ ਉਹ ਗੱਲਬਾਤ ਕੀਤੀ। ਤਾਂ ਇਹ ਸਾਰਾ ਕੁਛ ਇੱਥੇ ਵਾਪਰ ਰਿਹਾ। ਤਾਂ ਤੁਹਾਨੂੰ ਤੁਹਾਡੀਆਂ ਆਰਗੇਨਾਈਜੇਸ਼ਨਸ ਨੂੰ ਕੀ ਲੱਗ ਰਿਹਾ ਕਿ ਕੋਈ ਹਾਲਾਤ ਜਿਹੜੇ ਬਦਲਣਗੇ, ਉਹਨਾਂ ਨੂੰ ਸਾਂਭਣ ਲਈ ਤੁਹਾਡੀ ਤਿਆਰੀ ਆ? ਨਹੀਂ ਦੇਖੋ, ਇਹ ਹਾਲਾਤ ਤੇ ਆਪਣੇ ਆਪ ਜਦੋਂ ਬਦਲਣੇ ਹੁੰਦੇ ਬਦਲ ਜਾਂਦੇ ਆ ਤੇ ਬਣ ਵੀ ਜਾਂਦੇ ਆ। ਉਹਨੂੰ ਬਦਲਣ ਦੇ ਲਈ ਮਾਹੌਲ ਵੀ ਬਣ ਜਾਂਦਾ। ਤੁਸੀਂ ਦੇਖੋ ਅੱਜ ਤੋਂ 4-5 ਮਹੀਨੇ ਪਹਿਲਾਂ ਦੇਖੋ 26 ਜਨਵਰੀ ਤੋਂ ਪਹਿਲਾਂ ਕਿਸਾਨਾਂ ਦੀ ਸਟਰਗਲ ਆਪਣੇ ਚੱਲ ਰਹੀ ਹੈ। ਕਿਸਾਨਾਂ ਦੀ ਸਟਰਗਲ ਦੇ ਵਿੱਚ ਕਿੰਨੀ ਕਾਮਯਾਬ ਸਟਰਗਲ ਸੀਗੀ। ਮਤਲਬ ਸਾਰਾ ਪੰਜਾਬ ਦਾ ਹਰੇਕ ਚਾਹੇ ਕੋਈ ਹਿੰਦੂ ਭਾਈਚਾਰਾ ਹੈ, ਚਾਹੇ ਮੁਸਲਿਮ ਭਾਈਚਾਰਾ ਹੈ, ਚਾਹੇ ਸਿੱਖ ਭਾਈਚਾਰਾ ਹੈ, ਸਾਰਾ ਹੀ ਉਸ ਕਿਸਾਨਾਂ ਦੀ ਸਟਰਗਲ ਦੀ ਜਿਹੜੀ ਹਮਾਇਤ ਕਰਦਾ ਆ ਰਿਹਾ। ਦੂਜਾ ਕੋਈ ਵਰਗ ਹੈਗਾ, ਚਾਹੇ ਕੋਈ ਇੰਪਲਾਈਜ਼ ਨੇ, ਚਾਹੇ ਕੋਈ ਟ੍ਰੇਡ ਨਾਲ ਸੰਬੰਧਿਤ ਨੇ ਬੰਦੇ, ਉਹ ਵੀ ਸਾਰੇ ਉਹਦੀ ਸਹਾਇਤਾ ਕਰਦੇ ਆ। ਮੇਰੇ ਕਹਿਣ ਦਾ ਭਾਵ ਇਹ ਹੈ ਵੀ ਇਹ ਸਾਰਾ ਮਾਹੌਲ ਹੈ ਸਿਰਫ 7-8 ਮਹੀਨਿਆਂ 'ਚ ਬਣਿਆ। ਜਦੋਂ ਕਿਤੇ ਕੋਈ ਇੱਦਾਂ ਦੀ ਮਾਹੌਲ ਆਪਣੇ ਲਈ ਬਣਨਾ ਆ, ਮੇਰੇ ਖਿਆਲ ਹੈ ਕਿ ਹਿੰਦੁਸਤਾਨ ਨੇ ਜਿਸ ਤਰੀਕੇ ਦੇ ਨਾਲ ਆਪਣੀ ਇਕੋਨਮੀ ਨੂੰ ਇਸ ਸਮੇਂ ਦੇ ਉੱਤੇ ਥੱਲੇ ਲਾਇਆ ਹੋਇਆ, ਜਿਸ ਤਰੀਕੇ ਨਾਲ ਡਾਲਰ ਵੱਧ ਰਿਹਾ ਮਾਰਕੀਟ ਦੇ ਵਿੱਚ, ਰੁਪਈਏ ਦੀ ਦਰ ਹੈ ਜਿਹੜੀ ਉਹ ਡਿੱਗ ਰਹੀ ਹੈ, ਔਰ ਜਿਹੜੀਆਂ ਨਸੈਸਿਟੀਜ਼ ਨੇ ਲੋਕਾਂ ਦੀਆਂ, ਜਿਵੇਂ ਮਹਿੰਗਾਈ ਆ, ਉਹ ਕਿੱਥੋਂ ਤੱਕ ਪਹੁੰਚੀ ਹੋਈ ਆ। ਮਤਲਬ ਮੇਰੇ ਖਿਆਲ ਦੁਨੀਆ ਤੋਂ ਪੈਟਰੋਲ ਤੇ ਡੀਜ਼ਲ ਹੈ ਜਿਹੜਾ ਆਮ ਹਰੇਕ ਬੰਦੇ ਲਈ ਜ਼ਰੂਰੀ ਹੈ, ਸਭ ਤੋਂ ਮਹਿੰਗਾ ਹੈ ਜਿਹੜਾ ਦੁਨੀਆ ਦੇ ਵਿੱਚ, ਈਵਨ ਕਿ ਅਮਰੀਕਾ ਤੋਂ ਵੀ ਮਹਿੰਗਾ ਇਸ ਟਾਈਮ ਇੰਡੀਆ ਦੇ ਵਿੱਚ ਹੈ। ਅਤੇ ਜਦੋਂ ਇੱਦਾਂ ਦੀਆਂ ਮਹਿੰਗਾਈ ਇਸ ਦੌਰਾਨ ਇੱਦਾਂ ਦੀ ਦਰ ਹੈ ਜਿਹੜੀ ਇੰਨੀ ਉੱਚੀ ਹੋ ਜਾਂਦੀ ਹੈ ਲੋਕਾਂ ਦੇ ਵਿੱਚ, ਇਹ ਮਹਿੰਗਾਈ ਦੀ ਦਰ ਇੰਨੀ ਉੱਚੀ ਹੋ ਗਈ, ਹੋਰ ਖਾਣ ਪੀਣ ਦੀਆਂ ਚੀਜ਼ਾਂ ਇੰਨੀਆਂ ਮਹਿੰਗੀਆਂ ਗਈਆਂ, ਅਤੇ ਉੱਥੇ ਫਿਰ ਕੀ ਹੁੰਦਾ, ਉੱਥੇ ਫਿਰ ਜਿਹੜੀ ਆਪਸੀ ਲੜਾਈ ਵਾਪਰਦੀ ਹੈ ਅਤੇ ਉਸ ਲੜਾਈ ਦੇ ਵਿੱਚ ਫਿਰ ਉਹ ਸਰਕਾਰਾਂ ਟੁੱਟਦੀਆਂ ਹੀ ਆ, ਸਟੇਟ ਟੁੱਟਦੀ ਹੋਈ ਆ। ਅਤੇ ਅੱਜ ਵੀ ਜਿੱਧਰ ਨੂੰ ਜਾ ਰਿਹਾ ਹਿੰਦੁਸਤਾਨ, ਇਹ ਟੁੱਟਣ ਵੱਲ ਨੂੰ ਜਾ ਰਿਹਾ। ਔਰ ਸਾਨੂੰ ਇਹ ਪੂਰਨ ਆਸ ਹੈ ਕਿ ਜਿਸ ਤਰੀਕੇ ਦਾ ਇਹਨਾਂ ਨੇ ਆਪਣੀਆਂ ਪਾਲਿਸੀਜ਼ ਰੱਖੀਆਂ ਹੋਈਆਂ ਨੇ, ਚਾਹੇ ਉਹ ਫੋਰਨ ਪਾਲਿਸੀਜ਼ ਹੋਵੇ, ਚਾਹੇ ਇਹਨਾਂ ਦੀਆਂ ਇੰਟਰਨਲ ਪਾਲਿਸੀਜ਼ ਹੋਵੇ, ਇੱਕ ਨਾ ਇੱਕ ਦਿਨ 5-7 ਸਟੇਟਾਂ ਤਾਂ ਜ਼ਰੂਰ ਬਣਨਗੀਆਂ ਹਿੰਦੁਸਤਾਨ ਦੀਆਂ। ਚਲੋ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ, ਅਤੇ ਆਪਣਾ ਜਿਹੜਾ ਉਹ ਸਫ਼ਰ ਸੀ ਸਾਰਾ ਜ਼ਿੰਦਗੀ ਦਾ ਉਹ ਸਾਂਝਾ ਕਰਨ ਲਈ। ਅਤੇ ਇਹੀ ਅਰਦਾਸ ਕਰਦੇ ਹਾਂ ਕਿ ਜਿਹੜਾ ਇਰਾਦਾ ਜਾਂ ਨਿਸ਼ਚਾ ਲੈ ਕੇ ਤੁਸੀਂ ਤੁਰੇ ਹੋਏ ਹੋ, ਤੁਹਾਨੂੰ ਪ੍ਰਮਾਤਮਾ ਉਹਦੇ ਵਿੱਚ ਸਫਲਤਾ ਬਖਸ਼ੇ। ਅਤੇ ਇਹ ਜਿਹੜੀਆਂ ਗੱਲਾਂ ਸੀ ਸਰਦਾਰ ਹਰਪਾਲ ਸਿੰਘ ਚੀਮਾ ਹੋਰਾਂ ਦੇ ਨਾਲ ਅਸੀਂ ਅੱਜ ਕੀਤੀਆਂ। ਸਾਡੀ ਇਸ ਇੰਟਰਵਿਊ ਦਾ ਮੁੱਖ ਮਕਸਦ ਤਾਂ ਇਹੀ ਸੀ ਕਿ ਜਿਹੜਾ ਉਹਨਾਂ ਦਾ ਇਹ ਸਫ਼ਰ ਆ, ਸੰਘਰਸ਼ ਦਾ ਸਫ਼ਰ ਰਿਹਾ, ਉਹ ਅਸੀਂ ਡਾਕੂਮੈਂਟਡ ਕਰੀਏ ਅਤੇ ਅਸੀਂ ਆਪਣੇ ਦਰਸ਼ਕਾਂ ਨਾਲ ਉਸ ਦੀ ਸਾਂਝ ਪਾਈਏ। ਹਾਂ, ਅਸੀਂ ਮੌਜੂਦਾ ਸਮੇਂ ਵਿੱਚ ਜੋ ਚੱਲ ਰਿਹਾ ਉਹਨੂੰ ਵੀ ਇੱਕ ਸਵਾਲ ਦੇ ਜ਼ਰੀਏ ਛੋਹਣ ਦੀ ਕੋਸ਼ਿਸ਼ ਕੀਤੀ ਆ, ਪਰ ਅਗਾਂਹ ਜੋ ਵੀ ਸਿਆਸਤ ਰੂਪ ਲੈ ਰਹੀ ਆ, ਜਾਂ ਜੋ ਵੀ ਇਸ ਖਿੱਤੇ ਦੇ ਵਿੱਚ ਵਾਪਰ ਰਿਹਾ, ਉਹਦੇ ਵਿੱਚ ਜੋ ਇਹਨਾਂ ਦਾ ਨਜ਼ਰੀਆ ਜਾਂ ਇਹਨਾਂ ਦੀ ਰਾਏ ਆ, ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਿਸੇ ਹੋਰ ਇੰਟਰਵਿਊ ਦੇ ਵਿੱਚ ਕਰਾਂਗੇ। ਅਤੇ ਅਗਲੀ ਵਾਰ ਕਿਸੇ ਹੋਰ ਸਿਆਸੀ ਆਗੂ ਦੇ ਨਾਲ, ਕਿਸੇ ਹੋਰ ਕੌਮੀ ਜਰਨੈਲ ਦੇ ਨਾਲ, ਜਾਂ ਕਿਸੇ ਹੋਰ ਅਜਿਹੇ ਸ਼ਖਸ ਦੇ ਨਾਲ ਜਿਹੜਾ ਕਿ ਸਮਾਜ ਦੇ ਵਿੱਚ ਕੋਈ ਫ਼ਰਕ ਪਾ ਰਿਹਾ ਹੋਵੇ, ਜਾਂ ਜਿਸ ਨੇ ਸਮਾਜ ਨੂੰ ਆਪਣੀ ਕੋਈ ਦੇਣ ਦਿੱਤੀ ਹੋਵੇ, ਤੁਹਾਡੇ ਨਾਲ ਲੈ ਕੇ ਆਵਾਂਗੇ, ਰੂਬਰੂ ਹੋਵਾਂਗੇ। ਅੱਜ ਦੇ ਇਸ ਪ੍ਰੋਗਰਾਮ ਲਈ ਇੰਨਾ ਹੀ। TV 84 ਨੂੰ ਸਾਰੀ ਦੁਨੀਆ ਦੇ ਵਿੱਚ ਦੇਖ ਰਹੇ ਦਰਸ਼ਕਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਸਰਦਾਰ ਹਰਪਾਲ ਸਿੰਘ ਜੀ,
ਤੁਹਾਡਾ ਬਹੁਤ ਵੀ ਸਾਡੇ ਨਾਲ ਬਹੁਤ ਗੱਲਬਾਤ ਤੁਹਾਡਾ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।